ਮੇਰਾ ਨਾਂ ਦਲੀਪ ਕੌਰ। ਤੁਹਾਡੇ ਪਿਤਾ ਜੀ ਦਾ ਨਾਮ? ਮੇਰੇ ਪਿਤਾ ਦਾ ਨਾਂ ਸਰਦਾਰ ਸਿੰਘ। ਜਨਮ ਕਿੱਥੇ ਹੋਇਆ? ਜਨਮ ਉਹਦਾ ਨਹੀਂ ਕਿਹਾ ਗਈ। ਨੋਈਕੇ, ਜ਼ਿਲ੍ਹਾ ਗੁਜਰਾਂਵਾਲਾ। ਕਿ ਇਹ ਤੁਹਾਡੀ ਮੁਕੱਦਸ ਜਗ੍ਹਾ ਆ ਤੇ ਤੁਹਾਡੀ ਇਸ ਮੁਕੱਦਸ ਜਗ੍ਹਾ ਦੇ ਵਿੱਚ ਅਗਰ ਕੁੱਤਾ ਜਾਵੇਗਾ ਤੇ ਉਹ ਵੀ ਤੁਹਾਡੇ ਬੇਅਦਬੀ ਹੋਵੇਗੀ ਮਜ਼ਹਬ ਦੀ। ਇਹ ਜਗ੍ਹਾ ਤੇ ਹਿੰਦੂਆਂ ਦਾ ਖਰਾਸ ਹੁੰਦਾ ਸੀ, ਹੁਣ ਘਰ ਬਣ ਗਏ ਨੇ ਹੈ ਨਾ। ਮੰਦਿਰ ਦੇ ਨਾਲ ਹੀ ਇਹ ਖਰਾਸ ਸੀ। 20 ਰੁਪਏ ਦੀ ਪਰਚੀ ਤੋਂ ਦੂਰੋਂ ਦੂਰੋਂ ਲੋਕ ਆ ਕੇ ਜਿਹੜਾ ਨਾ ਆਪਣਾ ਡਾਕਟਰ ਨੂੰ ਚੈੱਕਅਪ ਕਰਾ ਕੇ ਤੇ ਇਲਾਜ ਕਰਾਉਂਦੇ ਨੇ। ਤੇ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਕੋਈ ਯਾਦ ਜੇ ਤੁਹਾਨੂੰ? ਬਾਦੀ ਸ਼ੋਕਾ ਸੀ ਇੱਕ, ਕਿਹੜਾ? ਇੱਕ ਸੁੰਦਰ ਬੋੜ ਵਾਲਾ, ਇੱਕ ਸੁੰਦਰ ਮੇਰੇ ਵਾਲਾ, ਤੇ ਇੱਕ ਜਾਗਰ ਸਿੰਘ। ਵਿਆਹ ਆ ਗਿਆ ਸਾਡਾ ਕੋਈ ਧੀ ਦਾ ਪੁੱਤਰ ਦਾ, ਉਹਨਾਂ ਅਮਦਾਦ ਕਰਨੀ ਪਈ ਸਿੱਖਾਂ ਨੇ। ਤੇ ਮਾਂ ਸਾਡੀ ਜੇ ਨਾ ਇੱਥੋਂ ਦੀ ਧੀ, ਹਾਂ ਸਾਡੇ ਨਾਨਕੇ ਜੋ ਹੋਏ ਇੱਥੇ, ਹਾਂਜੀ ਹਾਂਜੀ। ਮਾਂ ਸਾਡੀ ਅਸਲ ਧੀ ਹੈ ਨਾ। ਅੱਛਾ, ਉਹ ਇੰਨਾ ਕੁ ਹਯਾ ਕਰਦੇ, ਇੰਨਾ ਕੁ ਹਯਾ ਕਰਦੇ ਤਾਂ ਬੇਸ ਸਾਰੇ ਸਿੱਖ ਜੱਟ ਬਸ ਸਾਰੇ ਕਿ ਸਾਡੀ ਭੈਣ ਆ। ਇਹ ਵੀ ਗੱਲ ਇੱਕ ਨਵੀਂ ਮੇਰੇ ਸਾਹਮਣੇ ਆਈ ਹੈ ਕਿ ਪਿੰਡ ਦੇ ਨੁਕਰਾਂ ਦੇ ਵਿੱਚ ਬਾਹਰਲੇ ਪਾਸੇ ਜਿਹੜੇ ਪਿੰਡ ਦੇ ਫਕੀਰ ਹੁੰਦੇ ਸਨ, ਉਹ ਗੋਹੇ ਇਕੱਠੇ ਕਰਕੇ ਤੋਂ ਅੱਗ ਪਹਾ ਦਿੰਦੇ ਸਨ ਅੱਗ ਪਕਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ। ਹਾਂ ਬਿਲਕੁਲ। ਸਰਗੀ ਵਾਲੇ ਜੱਟ ਜਿਹੜੇ ਸਾਰੇ ਗੱਲ ਕਰ ਸਕਦੇ ਸਨ। ਅੱਛਾ, ਹਾਂ ਤੋ ਇਸ ਤਰ੍ਹਾਂ ਨਹੀਂ ਕਿ ਉੱਥੇ ਉਂਗਲ ਲਾ ਦੇ, ਉੱਥੇ ਉਂਗਲ ਲਾ ਕੇ ਉਹਨੂੰ ਮਰਵਾਇਆ, ਉਹਨੂੰ ਨਾ, ਇਹ ਕੰਮ ਨਹੀਂ। ਅਸੂਲ ਪਸੰਦ ਸਨ। ਜੇ ਨੂੰ ਕੱਢੀਏ ਰੰਗ ਦੀ ਗਾਹ ਤੋਂ ਸਾਡੀ ਕੀ ਲੱਗੀ ਭੈਣ। ਹਾਂ, ਇਹ ਸਿੱਖ ਕਹਿਣ ਲੱਗੇ। ਸਿੱਖ ਆਖਾਂਗੇ। ਅੱਛਾ, ਇਹ ਪਰਿਆ ਸਾਰੀ ਸਿੱਖਾਂ ਦੀ ਹੈ। ਹਾਂ ਬਿਲਕੁਲ। ਫੈਸਲਾ ਮੁਸਲਮਾਨ ਦਾ ਤੇ ਸਿੱਖ ਦਾ ਹੁੰਦੇ ਆ। ਹਾਂ। ਇੱਕ ਆਪਣੇ ਕਾਮੇ ਦੀ ਖਾਤਰ ਹਾਂ ਆਪਣੇ ਖਾਨਦਾਨ ਦੇ ਜੱਟ ਨੂੰ ਜੁੱਤੀਆਂ ਮਰਵਾਤੀਆਂ। ਮਾਤਾ ਜੀ ਦਲੀਪ ਕੌਰ ਸਾਹਿਬਾ, ਸਤਿ ਸ੍ਰੀ ਅਕਾਲ। ਕੀ ਹਾਲ ਜੀ? ਠੀਕ ਹੋ? ਤੁਸੀਂ ਜ਼ਿਕਰ ਕੀਤਾ ਜੀ ਆਪਣੇ ਪਿੰਡ ਨੋਈਕੇ ਦਾ, ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਅੱਜ ਤੁਹਾਡਾ ਪਿੰਡ ਨੋਈਕੇ। ਤੇ ਤੁਸੀਂ ਚੰਦਰ ਖੰਨਾ ਨੂੰ ਇੰਟਰਵਿਊ ਦਿੱਤਾ ਸੀ, ਤੁਸੀਂ ਕਿਹਾ ਸੀ ਪਿੰਡ ਬੜਾ ਯਾਦ ਆਉਂਦਾ। ਤੇ ਅੱਜ ਮੈਂ ਬੜੀ ਦੂਰੋਂ ਸਫ਼ਰ ਕਰਕੇ ਤੇ ਮੈਂ ਤੁਹਾਡੇ ਪਿੰਡ ਪਹੁੰਚਿਆ। ਇੱਧਰਲੀ ਸਾਈਡ ਤੇ ਹੈਗਾ ਸਾਧੋ ਕੇ ਕਾਮੋ ਕੇ ਏਮਨਾਬਾਦ, ਤੇ ਇੱਧਰ ਅੱਗੇ ਨੂੰ ਜਾਈਏ ਨਾ ਮੀਆਂ ਵਾਲੀ ਬੰਗਲੇ ਵਾਲੀ ਸਾਈਡ ਤੇ ਮੀਆਂ ਵਾਲੀ ਬੰਗਲੇ ਵਾਲੀ ਸਾਈਡ ਤੋਂ ਫਿਰ ਇੱਥੋਂ ਜਿਹੜਾ ਨਾ, ਇੱਥੋਂ ਇੱਕ ਰੋਡ ਲਹਿੰਦੇ ਨੂੰ ਜਿਹੜਾ ਨਾ ਉਹ ਕੱਟ ਕਰਦਾ ਪਿਆ, ਉਸ ਵਕਤ ਪਿਆ ਹੋਏਗਾ। ਅਤੇ ਇਹ ਸਾਹਮਣੇ ਜੇ ਤੁਹਾਡਾ ਪਿੰਡ। ਲਓ ਜੀ, ਤੁਹਾਡੀਆਂ ਜਿਹੜੀਆਂ ਨੇ ਯਾਦਾਂ, ਤੁਹਾਡੀਆਂ ਖੁਸ਼ੀਆਂ ਹੁਣ ਵਧਾਉਣ ਲੱਗਾ, ਤੇ ਤੁਸੀਂ ਪੂਰੀ ਵੀਡੀਓ ਵੇਖਣ ਵਾਸਤੇ ਮੇਰੇ ਨਾਲ ਜੁੜਨਾ ਜੇ। ਤੇ ਮੈਂ ਜਿਹੜਾ ਨਾ ਤੁਹਾਡਾ ਪਿੰਡ ਵੀ ਤੁਹਾਨੂੰ ਦਿਖਾਉਣਾ, ਤੇ ਨਾਲੇ ਤੁਹਾਡੇ ਪਿੰਡ ਵਾਲਿਆਂ ਨਾਲ ਤੁਹਾਡੀ ਗੱਲਬਾਤ ਕਰਾਉਣਾ। ਲਓ ਜੀ ਮਾਤਾ ਜੀ ਦਲੀਪ ਕੌਰ ਸਾਹਿਬਾ, ਚਲੋ ਇਹ ਵੇਖ ਲਓ ਉਹੀ ਆਪਣੇ ਪਿੰਡ ਦਾ ਰਾਹ। ਹੁਣ ਇਹ ਸੜਕ ਜਿਹੜੀ ਹੈ ਨਾ ਪੱਕੀ ਹੋ ਗਈ ਹੈ, ਲੁੱਕ ਬਜਰੀ ਪੈ ਗਈ ਹੈ। ਤੇ ਬਾਕੀ ਜਿਸ ਵਕਤ ਤੁਸੀਂ ਇੱਥੇ ਹੁੰਦੇ ਤੇ ਉਸ ਵਕਤ ਤੇ ਜਿਹੜਾ ਨਾ ਰਾਹ ਕੱਚੇ ਹੁੰਦੇ ਸਨ। ਤੇ ਇੱਥੇ ਜਿਹੜਾ ਨਾ ਜਨਾਬ ਤੁਸੀਂ ਇੱਥੋਂ ਇਹ ਪਿੰਡ ਲਹਿੰਦੇ ਪਾਸੇ ਆ ਵੇਖੋ ਕਿੰਨਾ ਵੱਡਾ ਸਕੂਲ ਬਣ ਗਿਆ। ਇਹ ਸਕੂਲ ਕੋਸ਼ਿਸ਼ ਕਰਨਾ ਤੁਹਾਡੀਆਂ ਮੜੀਆਂ ਦੀ ਵੀ ਕੋਈ ਜਗ੍ਹਾ ਹੋਈ ਇੱਥੇ ਤੇ ਉਹ ਵੀ ਦਿਖਾਵਾਂਗਾ, ਤੇ ਗੁਰਦੁਆਰਾ ਹੋਇਆ ਤੇ ਉਹ ਵੀ ਦਿਖਾਵਾਂਗਾ। ਲਓ ਜੀ ਮਾਤਾ ਜੀ, ਆ ਜੇ ਤੁਹਾਡਾ ਪਿੰਡ ਨੋਈਕੇ, ਤੇ ਮੈਂ ਇੱਥੋਂ ਲਿਆ ਇੱਕ ਭਾਈ ਮੁਕਾਮੀ ਨੇ ਅਸ਼ਰਫ ਸਾਹਿਬ, ਗੋਸ਼ਤ ਦਾ ਕੰਮ ਕਰਦੇ ਨੇ। ਤੇ ਇਹ ਹੁਣ ਜਿਹੜਾ ਨੇ ਇੱਕ ਸੜਕ ਇੱਧਰ ਨੂੰ ਤੇ ਇਹ ਜਿਹੜਾ ਨਾ ਜੀ ਇੱਧਰ ਇਹ ਹੁਣ ਇੱਕ ਬਾਜ਼ਾਰ ਫਿਰ ਇੱਧਰ ਨੂੰ ਚੱਲ ਜਾਂਦਾ। ਬਾਜ਼ਾਰ ਤਾਂ ਖੈਰ ਕਹਿ ਲਓ ਕਿ ਇਤਨੇ ਜ਼ਿਆਦਾ ਲੰਬੇ ਨਹੀਂ ਹੈਗੇ, ਤੇ ਬਾਕੀ ਤੁਹਾਨੂੰ ਦਿਖਾ ਦਿੰਦੇ। ਇਹ ਹੁਣ ਅਸੀਂ ਲਹਿੰਦੇ ਪਾਸੇ ਜਾਂਦੇ ਹਾਂ, ਤੇ ਅੱਗੇ ਜਾ ਕੇ ਫਿਰ ਇਹ ਟੱਕਰ ਆ ਜਾਂਦੀ ਹੈ। ਇਹ ਸਾਹਮਣੇ ਇਹ ਲੋਹਾਰ ਦੀ ਤਨਖਾਹ ਪੁਰਾਣੀ ਹੈ ਜੀ ਦੁਕਾਨ। ਅੱਛਾ, ਤੇ ਇਹ ਇੱਥੋਂ ਮੋੜ ਕੇ ਨਾ ਜੀ ਫਿਰ ਥੋੜ੍ਹਾ ਜਿਹਾ ਕੱਟ ਦੇ ਕੇ ਇੱਕ ਇਹ ਗਲੀ ਚੱਲ ਜਾਂਦੀ ਇੱਧਰ ਨੂੰ ਪਿੰਡ ਦੇ ਅੰਦਰ ਨੂੰ। ਤੇ ਇਹ ਫਿਰ ਪੁਰਾਣੀ ਆਬਾਦੀ ਤਾਂ ਨਹੀਂ ਲੱਗਦੀ, ਇਹ ਨਵੀਂ ਆਬਾਦੀ ਲੱਗਦੀ। ਇਹ ਫਿਰ ਲਹਿੰਦੇ ਨੂੰ ਹੋ ਜਾਂਦੀ ਸੜਕ। ਇਹ ਉਸ ਵਕਤ ਪੱਕਾ ਤੇ ਨਹੀਂ ਸੀ, ਕੱਚੇ ਰਸਤੇ ਸਨ। ਹਾਂਜੀ, ਤੇ ਇੱਕ ਇਹ ਗਲੀ ਇੱਧਰ ਨੂੰ ਹੋ ਜਾਂਦੀ ਹੈ, ਇਹ ਵਾਲੀ। ਇਹ ਜਿਹੜੀ ਗਲੀ ਹੈ, ਹਾਂਜੀ, ਇਹ ਛੋਟੀਆਂ ਗਲੀਆਂ ਨੇ ਜੀ ਭਾਜੀ ਜਿਹੜੀਆਂ ਨੇ, ਇਹ ਸਾਰੀ ਪੁਰਾਣੀ ਆਬਾਦੀ ਹੈ। ਹਾਂ, ਤੇ ਇਹ ਵੀ ਜਿਹੜਾ ਹਾਂਜੀ, ਤੇ ਇਹ ਜਿਹੜੀ ਹੈ ਨਾ ਇਸ ਦੇ ਅੰਦਰਲਾ ਹੀ ਸਾਈਡ ਹੈ ਨਾ ਸਾਰਾ ਪੁਰਾਣਾ, ਇੱਧਰਲਾ ਹੀ ਸਾਈਡ ਹੈ ਇਹ ਨਵਾਂ। ਤੇ ਹੁਣ ਮਕਾਨ ਤੇ 47 ਦੀ ਵੰਡ ਦਾ ਤਾਂ ਕੋਈ ਵੀ ਨਹੀਂ ਰਹਿ ਗਿਆ। ਕਿਉਂ ਜੀ ਭਾਜੀ? 47 ਦੀ ਵੰਡ ਤੋਂ ਪਹਿਲੇ ਦਾ ਪੁਰਾਣਾ ਮਕਾਨ ਕੋਈ ਵੀ ਨਹੀਂ ਰਹਿ ਗਿਆ। ਹਾਂ,
ਅੱਛਾ ਸਹੀ। ਤੁਸੀਂ ਕਿਹਾ ਸੀ ਇੱਕ ਹਿੰਦੂਆਂ ਦਾ ਮੰਦਿਰ ਸੀ ਤੇ ਸਾਡਾ ਗੁਰਦੁਆਰਾ ਸੀ, ਤੇ ਇਹ ਵੇਖੋ ਬਿਲਕੁਲ ਮੰਦਿਰ ਦੀ ਅਜੇ ਨਿਸ਼ਾਨੀ। ਇਹ ਛੱਪੜ ਪੁਰਾਣਾ ਹੋਰ ਕਿਹੜੇ ਪਾਸੇ? ਉਹ ਪਰਲੀ ਸਾਈਡ ਤੇ ਵੀ ਛੱਪੜ ਸੀ, ਇੱਕ ਇਹ ਛੱਪੜ ਹੋ ਗਿਆ ਤੇ ਇਹ ਆਬਾਦੀ ਹੋ ਗਈ ਸਾਰੀ, ਤੇ ਇਧਰੋਂ ਪਿੰਡੋਂ ਬਾਹਰਲੇ ਪਾਸੇ ਇਹ ਮੰਦਿਰ ਹੈ। ਤਾਂ ਜੀ ਇਹ ਜੇ ਮੰਦਿਰ ਹਾਂਜੀ ਜਿਹੜਾ ਹਿੰਦੂਆਂ ਦਾ ਸੀ ਤੁਹਾਡੇ ਨਾ, ਇਹ ਵਾਲਾ ਮੰਦਿਰ ਹੈ। ਤੇ ਕਿਥੋਂ ਜਿਹੜਾ ਨਾ ਉਹ ਆਪਣਾ ਕਲਸ਼ ਵਗੈਰਾ ਜਾਂ ਪੱਤੀਆਂ ਵਗੈਰਾ ਤਾਂ ਖਤਮ ਹੋ ਗਈਆਂ ਨੇ, ਤੇ ਇਹ ਇਮਾਰਤ ਹਜੇ ਖੜੀ ਹੈ। ਤੇ ਅਗਰ ਗੱਲ ਕੀਤੀ ਜਾਵੇ ਤੇ ਦਰਵਾਜ਼ਾ ਤਾਂ ਲੱਗਾ ਹੈ, ਤੇ ਸਾਡੇ ਜਿਹੜੇ ਭਾਈ ਨੇ ਮੁਸਲਮਾਨ ਇਹਨਾਂ ਨੇ ਇੱਥੇ ਲਗਾ ਦਿੱਤਾ ਤਾਲਾ ਕਿ ਇਹ ਤੁਹਾਡੀ ਮੁਕੱਦਸ ਜਗ੍ਹਾ ਆ, ਤੇ ਤੁਹਾਡੀ ਇਸ ਮੁਕੱਦਸ ਜਗ੍ਹਾ ਦੇ ਵਿੱਚ ਅਗਰ ਕੁੱਤਾ ਜਾਏਗਾ ਤੇ ਉਹ ਵੀ ਤੁਹਾਡੇ ਬੇਅਦਬੀ ਹੋਵੇਗੀ ਮਜ਼ਹਬ ਦੀ। ਇਹ ਵੀ ਵਜ੍ਹਾ ਹੋ ਸਕਦੀ ਜਾਂ ਇਹ ਵੀ ਹੋ ਸਕਦਾ ਕਿ ਇਹ ਇਹਨਾਂ ਦੇ ਕਿਸੇ ਇਸਤੇਮਾਲ 'ਚ ਹੋਵੇਗਾ। ਲੇਕਿਨ ਦੇਖੋ ਅਜੇ ਤੱਕ ਇਹਨਾਂ ਨੇ ਇਸ ਚੀਜ਼ ਦਾ ਕੋਈ ਚੀਜ਼ ਵੀ ਉਹ ਕਹਿ ਲਓ ਕਿ ਤੋੜ ਫੋੜ ਨਹੀਂ ਕੀਤੀ, ਬਲਕਿ ਇਹਨੂੰ ਕਲੀ ਕਰਕੇ ਇਹਨੂੰ ਖੂਬਸੂਰਤ ਬਣਾਇਆ। ਤੇ ਇਹ ਜਿਹੜੀਆਂ ਚੀਜ਼ਾਂ ਨੇ ਜੀ, ਇਹ ਹੁਸਨ ਹੁੰਦਾ ਹੈ ਹਰ ਇਲਾਕੇ ਦਾ, ਹਰ ਮਜ਼ਹਬ ਦਾ ਤੇ ਹਰ ਖਿੱਤੇ ਦੇ ਲੋਕਾਂ ਦਾ, ਕਿ ਜਿੰਨੀ ਉਹਨਾਂ ਦੇ ਅੰਦਰ ਇਨਸਾਨੀ ਹਮਦਰਦੀ ਹੋਏਗੀ ਉਹ ਕਿਸੇ ਵੀ ਇਬਾਦਤਗਾਹ ਨੂੰ ਉਹ ਨਹੀਂ ਛੇੜਦੇ, ਖੁਆ ਮੁਸਲਮਾਨ ਦੀ ਇਬਾਦਤਗਾਹ ਹੋਵੇ, ਖੁਆ ਹਿੰਦੂਆਂ ਦੀ ਇਬਾਦਤਗਾਹ ਹੋਵੇ, ਖੁਆ ਸਿੱਖਾਂ ਦੀ ਇਬਾਦਤਗਾਹ ਹੋਵੇ। ਤੇ ਚਾਰੋਂ ਤਰਫੋਂ ਇਹਦੀ ਹਾਲਤ ਜਿਹੜੀ ਹੈ ਨਾ ਉਹ ਬਿਲਕੁਲ ਅੱਛੀ ਹੈ, ਕਿਸੇ ਨੇ ਇਹਨੂੰ ਤੋੜ ਫੋੜ ਨਹੀਂ ਕੀਤੀ ਹੈਗੀ। ਤੇ ਇਹ ਜਿਹੜਾ ਚੌਕ ਆ ਜਾਂਦਾ ਉਹ ਇਹ ਤਾਂ ਆਬਾਦੀ ਖੈਰ ਸਾਰੀ ਮਹਿਸੂਸ ਹੋ ਰਿਹਾ ਕਿ ਨਵੀਂ ਬਣੀ ਹੈ, ਮਹਿਫੂਜ਼ ਨੇ। ਤੇ ਹਜੇ ਗੁਰਦੁਆਰਾ ਜਿਹੜਾ ਜੀ ਉਹ ਖਤਮ ਹੋ ਗਿਆ। ਦੱਸਣ ਹਾਂਜੀ ਇਹ ਹੁਣ ਸਾਰੇ ਨਵੇਂ ਬਣ ਗਏ ਨੇ। ਅੱਛਾ, ਉਹ ਮਤਲਬ ਕਿ ਸਾਰੀ ਪੁਰਾਣੀਆਂ ਨਿਸ਼ਾਨੀਆਂ ਸਾਰੀਆਂ ਖਤਮ ਹੋ ਗਈਆਂ। ਪੁਰਾਣੀਆਂ ਇਹ ਪਿੰਡ ਦੇ ਵਿੱਚ ਮੇਰੇ ਖਿਆਲ ਗੁਰਦੁਆਰੇ ਇਸ ਮੰਦਿਰ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਰਹਿ ਗਈ ਨਾ, ਜਿਹੜੀ 47 ਦੀ ਵੰਡ ਤੋਂ ਪਹਿਲੇ ਦੀ ਕੋਈ ਨਿਸ਼ਾਨੀਆਂ ਨੇ, ਨਾ ਕੋਈ ਨਹੀਂ, ਕੋਈ ਨਿਸ਼ਾਨੀ ਨਹੀਂ ਰਹਿ ਗਈ, ਸਿਰਫ ਇਹ ਮੰਦਿਰ ਹੀ ਹੈ। ਮੜੀਆਂ ਵੀ ਖਤਮ ਹੋ ਗਈਆਂ ਤੇ ਗੁਰਦੁਆਰਾ ਵੀ ਖਤਮ ਹੋ ਗਿਆ, ਘਰ ਵੀ ਖਤਮ ਹੋ ਗਿਆ, ਤੇ ਬਾਪ ਨਾਲ ਬਜ਼ੁਰਗ ਵੀ ਖਤਮ ਹੋ ਗਏ ਹੈ। ਅੱਲਾਹ, ਇਹ ਜਗ੍ਹਾ ਤੇ ਹਿੰਦੂਆਂ ਦਾ ਖਰਾਸ ਹੁੰਦਾ ਸੀ, ਹੁਣ ਦੱਸਦੇ ਹੁਣ ਘਰ ਬਣ ਗਏ ਨੇ, ਹੈ ਨਾ। ਮੰਦਿਰ ਦੇ ਨਾਲ ਹੀ ਇਹ ਖਰਾਸ ਸੀ, ਬਿਲਕੁਲ ਠੀਕ ਹੈ। ਅੱਗੋਂ ਫਿਰ ਇਹ ਗਲੀ ਇੱਕ ਇੱਧਰ ਨੂੰ ਚੱਲ ਜਾਂਦੀ, ਇੱਕ ਅੱਗੋਂ ਜਾ ਕੇ ਫਿਰ ਇੱਧਰ ਨੂੰ ਹੋ ਜਾਂਦੀ। ਤੇ ਚਲੋ ਜੀ, ਇਹ ਮੇਰੇ ਖਿਆਲ ਇੱਥੇ ਹਿੰਦੂਆਂ ਦੀ ਆਬਾਦੀ ਹੋ ਗਈ ਇਸ ਮੁਹੱਲੇ 'ਚ। ਹਾਂਜੀ ਹਾਂ ਕਿੱਧਰ ਜੀ? ਹਾਂ ਨਹੀਂ, ਅੱਛਾ ਕੀਤਾ, ਮਹਿਫੂਜ਼ ਕੀਤਾ ਚਾਰਦੁਆਰੀ ਕਰਕੇ ਨਾ। ਇਹ ਪਿੱਪਲ ਇਹ ਸਾਹਮਣੇ ਪਿੱਪਲ ਹੈ ਜੀ, ਇਹਦੇ ਨਾਲ ਲੱਗੀ ਹੈ ਸਾਹਮਣੇ ਮੋਟਰ। ਇਹ ਮੋਟਰ ਵਾਲੀ ਜਗ੍ਹਾ ਤੇ ਜਿਹੜਾ ਨਾ ਮੜੀਆਂ ਸਨ, ਥਾਂ ਮੜੀਆਂ ਹਾਂ ਇਸ ਏਰੀਆ 'ਚ ਮੜੀਆਂ ਜਿੱਥੇ ਨਾਲ ਪਿੱਪਲ ਹੈ। ਤੇ ਦੱਸਦੇ ਨੇ ਕਿ ਇਹ ਜਿਹੜੀ ਜਗ੍ਹਾ ਨਾ ਇਹ ਬਹੁਤ ਬੜੀ ਜਗ੍ਹਾ ਤੇ ਮੜੀਆਂ ਸਨ ਜਿੱਥੇ ਹਿੰਦੂ ਸਿੱਖ ਆਪਣੇ ਮੁਰਦੇ ਜਲਾਉਂਦੇ ਸਨ। ਲੋ ਜੀ ਮਾਤਾ ਜੀ, ਇਹ ਦੇਖੋ ਹਾਜੀ ਰਹਿਮਤੁल्लाह ਵੈਲਫੇਅਰ ਹਸਪਤਾਲ, ਅੱਗੇ ਲਿਖਿਆ ਨੋਈਕੇ। ਚੌਧਰੀ ਆਰਫ ਜਵੇਦ ਐਡਵੋਕੇਟ ਤੇ ਐਂਡ ਬਰਾਦਰਾਨ ਆਪਣੇ ਬਜ਼ੁਰਗਾਂ ਦੀ ਕਹਿ ਲਓ ਕਿ ਇਸਾਲੇ ਸਵਾਬ ਵਾਸਤੇ ਜਿਹੜਾ ਨਾ ਇਹਨਾਂ ਨੇ ਡਿਸਪੈਂਸਰੀ ਉੱਥੇ ਸਾਹਮਣੇ ਬਣਾਈ, ਜਿੱਥੇ ਜਿਹੜਾ ਨਾ ਗਰੀਬ ਲੋਕ ਜਿਹੜੇ ਨੇ ਜਾਂ ਪਿੰਡ ਵਾਲੇ ਲੋਕ ਜਿਹੜੇ ਨੇ ਉਹ 20 ਰੁਪਏ ਦੀ ਪਰਚੀ ਤੋਂ ਦੂਰੋਂ ਲੋਕ ਆ ਕੇ ਜਿਹੜਾ ਨਾ ਆਪਣਾ ਡਾਕਟਰ ਨੂੰ ਚੈੱਕਅਪ ਕਰਾ ਕੇ ਤੇ ਇਲਾਜ ਕਰਾਉਂਦੇ ਨੇ। ਤੇ ਇਹ ਅੱਲਾਹ ਤਾਲਾ ਦੀ ਜਜ਼ਾਏ ਖੈਰ ਦਾ ਜੀ, ਤੇ ਇਹ ਬਹੁਤ ਹੀ ਬੜਾ ਅੱਛਾ ਅਮਲ ਹੈ। ਇਹ ਨੋਈ ਕੇ ਤੁਹਾਡੇ ਪਿੰਡ ਦੇ ਵਿੱਚ ਹੈ ਜੀ। ਜੀ ਮਾਤਾ ਜੀ, ਇਹ ਜਿਹੜੀ ਆਬਾਦੀ ਹੈ ਨਾ ਇੱਧਰਲੀ ਸਾਰੀ ਤੇ ਇੱਧਰ ਵਾਲੀ, ਇਹ ਜਿਹੜੀ ਨਾ ਸਾਰੀ ਨਈ ਆਬਾਦੀ ਹੈ। ਤੁਹਾਡੇ ਦੌਰ ਦੇ ਵਿੱਚ ਇਹ ਪਿੰਡ ਦੇ ਜਿਹੜਾ ਨਾ ਉਹ ਪਿੱਛੇ ਜੇ ਚੌਕ 'ਚ ਜਾਈਏ ਤੇ ਪਰਾਂ ਆਬਾਦੀ ਸੀ, ਲੇਕਿਨ ਹੁਣ ਜਿਹੜੀ ਹੈ ਨਾ ਇਹ ਸਾਰੀ ਨਵੀਂ ਆਬਾਦੀ ਦੇ ਬਾਜ਼ਾਰ ਦੇਖੋ ਕਿਹੜੇ ਖੁੱਲੇ ਤੇ ਘਰ ਵੀ ਕਿਹੜੇ ਸੋਹਣੇ ਬਣ ਗਏ ਨੇ। ਤੇ ਉਸ ਵਕਤ ਘਰ ਵੀ ਕੱਚੇ, ਬਾਜ਼ਾਰ ਵੀ ਕੱਚੇ, ਤੇ ਲੋਕਾਂ ਦੇ ਪਿਆਰ ਪੱਕੇ ਸਨ। ਹੁਣ ਘਰ ਪੱਕੇ ਹੋ ਗਏ ਨੇ, ਮਸਜਿਦਾਂ ਗੁਰਦੁਆਰੇ ਪੱਕੇ ਹੋ ਗਏ ਨੇ, ਗਲੀਆਂ ਬਾਜ਼ਾਰ ਪੱਕੇ ਹੋ ਗਏ ਨੇ, ਈਮਾਨ ਕੱਚੇ ਹੋ ਗਏ ਨੇ ਹੁਣ। ਤੇ ਇਹ ਵੇਖੋ ਨਾ, ਇਹ ਵੀ ਪੁਰਾਣੀ ਆਬਾਦੀ ਇੱਧਰ। ਤੇ ਹਾਂਜੀ, ਇਹ ਪਿੰਡ ਦੇ ਇਹ ਜਿਹੜਾ ਮੇਰਾ ਲਹਿੰਦਾ ਪਾਸਾ ਇਹ ਸਾਰੀ ਨਵੀਂ ਆਬਾਦੀ ਹੈ। ਇਹ ਵਾਲਾ ਜੀ, ਹਾਂ ਮੇਰੇ ਇੱਕ ਜਿਹੜਾ ਇੱਕ ਇਹ ਛੱਪੜ ਹੈ ਜਿਹੜਾ ਨਾ, ਇਹ ਵੀ ਕਾਫੀ ਬੜਾ ਤੁਹਾਡੇ ਦੌਰ 'ਚ ਛੱਪੜ ਹੁੰਦਾ ਸੀ। ਇਹ ਵੱਡਾ ਪਿੰਡ ਦਾ ਛੱਪੜ ਸੀ। ਅੱਛਾ ਅੱਛਾ ਠੀਕ ਹੈ। ਮੇਰਾ ਨਾਮ ਦਲੀਪ ਕੌਰ। ਤੁਹਾਡੇ ਪਿਤਾ ਜੀ ਦਾ ਨਾਮ? ਮੇਰੇ ਪਿਤਾ ਦਾ ਨਾਮ ਸਰਦਾਰ ਸਿੰਘ। ਜਨਮ ਕਿੱਥੇ ਹੋਇਆ? ਜਨਮ ਉਹਦਾ ਨੋਈਕੇ ਦਾ ਹੀ। ਨੋਈਕੇ।
ਜ਼ਿਲ੍ਹਾ ਗੁਜਰਾਂਵਾਲਾ। ਬਾਪੂ ਦਾ ਕੀ ਨਾਂ ਸੀ? ਉਹ ਬਾਪੂ ਦਾ ਦੌਲਤ ਸਿੰਘ, ਮੇਰੇ ਪਿਤਾ ਜੀ ਭਰਾ ਸਨ ਤ੍ਰੈ। ਤੇ ਦੌਲਤ ਸਿੰਘ ਜੀ ਛੋਟਾ, ਹੂੰ। ਇੱਕ ਕਰਤਾਰ ਸਿੰਘ ਸੀ, ਇਹ ਸਰਦਾਰ ਸਿੰਘ ਇਹ ਸੀ। ਵੱਡਾ ਸੀ ਸਾਰਿਆਂ ਨਾਲੋਂ। ਤੁਹਾਡੀ ਗੋਦ ਕਿਹੜੀ ਸੀ? ਸੰਧੂ ਦੇ ਸੰਧੂਆਂ ਦੇ ਕਿੰਨੇ ਘਰ ਸਨ ਉੱਥੇ? ਸੰਧਵਾ ਦੇ ਪਿੰਡ ਹੀ ਸੀ ਪੂਰਾ। ਹਾਂਜੀ, ਮੁਸਲਮਾਨਾਂ ਤੋਂ ਵਧੀ ਸਨ ਮਸਾਂ। ਅੱਛਾ। ਗੱਡੀਆਂ ਦੇ ਉੱਤੇ ਆਏ ਸਨ ਜਦੋਂ ਸਾਡਾ ਜੀ ਲੰਘਣ ਲੱਗਿਆ। ਸਾਡਾ ਜੀ ਲੰਘਣ ਨਹੀਂ ਸਨ ਦਿੰਦੇ, ਵੱਢ ਛੱਡਣ, ਕੱਪ ਛੱਡਣ। ਲੋਕੀ ਸਿਰ ਲਕਾ ਕੇ ਖੂਨਾਂ ਦੇ ਵਿੱਚ ਮੁਰਗਿਆਂ ਚ ਕੇ ਕੋਈ ਬਚ ਕੇ ਆਇਆ। ਸਾਡਿਆਂ ਬੰਦਿਆਂ ਵੀ ਗੱਡੀ, ਸਾਡੇ ਕਿਹੜੇ ਘੱਟ ਸਨ। ਗੁਰਦੁਆਰਾ ਵੀ ਸੀ, ਮਸਜਿਦ ਵੀ? ਅੱਛਾ। ਤੇ ਗੁਰਦੁਆਰਾ ਸਾਡੇ ਤੇ ਮੰਦਿਰ ਹਿੰਦੂਆਂ ਦਾ ਸੀ। ਤੁਹਾਡਾ ਘਰ ਪੱਕਾ ਸੀ? ਹਾਂਜੀ, ਪੱਕੇ ਨਵੇਂ ਬਣਾਏ ਸਨ। ਨਾਨਕੇ ਕਿੱਥੇ ਸਨ? ਤਰੀਕੀ ਦਾ ਨਾਲ ਸੀ। ਤ੍ਰਿਗੜੀ ਛੇਮਿਆਂ ਦੀ। ਹਾਂਜੀ। ਲੋ ਜੀ ਮਾਤਾ ਜੀ, ਟਾਈਮ ਕਾਫੀ ਹੋ ਗਿਆ ਤੇ ਮੈਂ ਅੱਜ ਫਿਰਦਾ ਫਿਰਾਂਦਾ ਜਿਹੜਾ ਨਾ ਤੁਹਾਡੇ ਪਿੰਡ ਆਇਆ ਤੇ ਪਿੰਡ ਦੀ ਵੀਡੀਓ ਬਣਾਈ ਤੇ ਫਿਰ ਬਾਬਾ ਜੀ ਅਸ਼ਰਫ ਸਾਹਿਬ ਦੇ ਬਾਰੇ ਪਤਾ ਚੱਲਿਆ ਕਿ ਇੱਥੋਂ ਦੇ ਰਹਿਣ ਵਾਲੇ ਨੇ। ਇਹਨਾਂ ਦੀ ਬਰਾਦਰੀ ਜਿਹੜੀ ਉਹ ਮੁਗਲ ਹੈ ਤੇ ਇਹ ਇੱਥੋਂ ਦੇ ਬਸ਼ਿੰਦੇ ਨੇ ਤੇ ਇਹਨਾਂ ਦੇ ਬਾਰੇ ਪਤਾ ਚੱਲਿਆ ਫਿਰ ਇਹੋ ਹੀ ਬਜ਼ੁਰਗ ਰਹਿ ਗਏ ਨੇ ਹੁਣ ਜਿਹੜੇ ਕੋ ਥੋੜਾ ਬਹੁਤਾ ਇਸ ਬਾਰੇ ਦੱਸ ਸਕਣ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਜੇ? ਠੀਕ ਠਾਕ ਜੇ? ਖੈਰੀਅਤ ਹੈ? ਹਾਂ ਠੀਕ ਠਾਕ ਹੈ। ਤੁਹਾਡਾ ਨਾਮ ਕੀ ਜੇ ਚਾਚਾ ਜੀ? ਮੇਰਾ ਨਾਮ ਮੁਹੰਮਦ ਅਸ਼ਰਫ ਮੁਹੰਮਦ ਅਸ਼ਰਫ। ਤੁਹਾਡੇ ਵਾਲਾ ਸਾਹਿਬ ਦਾ ਨਾਮ? ਚਿਰਾਗਦੀਨ ਚਿਰਾਗਦੀਨ। ਆਪਣੀ ਬਰਾਦਰੀ ਕਿਹੜੀ ਹੈ? ਮੋਹਰ ਬਰਾਜੀ। ਪਿੰਡ ਦੇ ਵਿੱਚ ਤੁਹਾਡੇ ਕਿਹੜੇ ਪਾਸੇ ਘਰ ਸੀ? ਸਾਡਾ ਘਰ ਸੀ ਚੜ੍ਹਦੇ ਪਾਸੇ ਪਿੰਡੋਂ, ਪਿੰਡ ਦੇ ਚੜ੍ਹਦੇ ਪਾਸੇ। ਹਾਂਜੀ। ਲਾਗੇ ਕਿਹਦੇ ਕਿਹਦੇ ਘਰ ਸਨ? ਮਸਜਿਦ ਕੋਲ ਸੀ ਸਾਡੇ ਨੇੜੇ ਲਾਗੇ। ਮਸਜਿਦ ਲਾਗੇ ਸੀ। ਅੱਛਾ। ਮੈਂ ਕਿਹਾ ਲਾਗੇ ਕਿਹਦਾ ਕਦਾ ਘਰ ਸੀ? ਲਾਗੇ ਘਰ ਸਾਡੇ ਹਨ ਕੋਈ ਧੋਬੀਆਂ ਦਾ, ਕੋਈ ਤੇ ਆਪਣੇ ਮਿਸਤਰੀਆਂ ਦਾ ਸੀ। ਤੇ ਜ਼ਿਆਦਾ ਘਰ ਸਾਡੇ ਉਹ ਗਲੀ ਸੀ ਅੰਜ ਤੇ ਇੱਕ ਪਿਆ ਜਾਂਦਾ ਸੀ ਮਰ ਗਿਆ, ਉਹ ਜਾਂਦਾ ਸੀ ਅੱਗੇ ਠੱਟੀਏ ਸਾਈਆਂ ਦੀ। ਉੱਥੇ ਮੇਲਾ ਲੱਗਦਾ ਹੁੰਦਾ ਸੀ ਸਾਲ ਪਰ 17 ਭਾਦੋਂ ਦੀ। ਤੇ ਉਹ ਉੱਥੋਂ ਗਲੀ ਇੱਕ ਨਿਕਲਦੀ ਸੀ, ਗਲੀ ਦੇ ਵਿੱਚ ਸਾਡਾ ਘਰ ਸੀ। ਉੱਥੇ ਦਰਜੀਆਂ ਦੇ ਬਹੁਤੇ ਘਰ ਸਨ ਤੇ ਜਾਂ ਸਾਡੇ 2 ਘਰ ਸਨ ਮਿਸਤਰੀਆਂ ਦੇ। ਤੁਹਾਡੇ ਕਿੰਨੇ ਭਰਾ ਸਨ? ਅਸੀਂ ਹਾਂਜੀ। 4 ਭਰਾ ਸਾਂ। ਤੁਹਾਡੇ ਤੋਂ ਵੱਡੇ ਜਿਹੜੇ? ਹਾਂ ਜੋ ਨਾ ਨਾਇਤੁੱਲਾ, ਹੋਰ? ਉਹਦੀ ਛੋਟਾ ਬੀਬੁੱਲਾ, ਉਹਦੀ ਛੋਟਾ ਮੈਂ ਅਸ਼ਰਫ, ਠੀਕ। ਉਹਦੀ ਛੋਟਾ ਲਤੀਫ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? ਵਾਲ ਸਾਹਿਬ ਇਕੱਲੇ ਸਨ ਉਹ। ਵਾਲਦ ਸਾਹਿਬ ਇਕੱਲੇ ਸਨ? ਹਾਂ, ਪਿੱਛੋਂ ਘੁੰਮੇ ਕੇ ਆਉਂਦੇ ਸਨ, ਭੁਕਰਾਂ ਕੋਟ ਦੇ ਸਨ। ਤੋ ਇੱਥੇ ਰਹੇ ਸਾਡਾ ਨਾਨਕਾ ਪਿੰਡ ਆ ਜਿਹੜਾ ਵੇ। ਅੱਛਾ। ਹਾਂ। ਪਾਕਿਸਤਾਨ ਬਣਨ ਤੋਂ ਕਿੰਨੀ ਦੇਰ ਪਹਿਲੇ ਇੱਥੇ ਆ ਗਏ ਸਨ ਨੋਇਕੇ? ਉਹ ਪਾਕਿਸਤਾਨ ਬਣਨ ਤੋਂ ਮੈਂ ਕਾਫੀ ਚਿਰ ਪਹਿਲੋਂ ਆਏ ਸਨ ਜੀ। ਹਾਂ ਇਹ ਤੁਹਾਡਾ ਪਿੰਡ ਜਿਹੜਾ ਨੋਇਕੇ ਹੈ, ਤੁਹਾਡੀ ਪੈਦਾਇਸ਼ ਨੋਇਕੇ ਦੀ ਹੈ? ਹਾਂ ਜੀ, ਬਿਲਕੁਲ ਨਹੀਂ ਕਹਿੰਦੇ। ਅੱਛਾ। ਇਹ ਮੈਂ- ਮਾਂ ਜੀ ਜਿਹੜੇ ਨੇ ਹਾਂ ਜੀ। ਦਲੀਪ ਕੌਰ, ਇਹਨਾਂ ਨੇ ਆਪਣੇ ਪਿੰਡ ਨੂੰ ਯਾਦ ਕੀਤਾ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਅਸੀਂ ਵੀ ਇਸੇ ਤਰ੍ਹਾਂ ਠੀਕ ਮਹਿਸੂਸ ਕਰਨੇ ਆ ਹਾਂ ਹਾਂ। ਕਿ ਬੜੇ ਮੈਂ ਨਾ ਸਾਡੇ ਵਾਸਤੇ ਬੜੀ ਖੁਸ਼ੀ ਹੈ ਕੋਈ ਹੈ ਕਿ ਇੰਨੇ ਚਿਰ ਬਾਅਦ ਆ ਕੇ ਕਿ ਵੇਖੋ ਆਪਣਾ ਆਪ ਉਹਨਾਂ ਦੱਸਿਆ ਸਾਨੂੰ। ਗੁਰਦੁਆਰਾ ਜਿਹੜਾ ਨਾ ਹਾਂਜੀ। ਉਹ ਸਾਡੇ ਤੋਂ ਲੰਘਦੇ ਹਾਂਜੀ। ਗਲੀ ਫੇਰ ਆ ਜਾਂਦੀ ਸੀ ਤੇ ਉੱਥੇ ਉਹਨਾਂ ਦਾ ਗੁਰਦੁਆਰਾ ਹੁੰਦਾ ਸੀ। ਅੱਛਾ। ਤੇ ਗੁਰਦੁਆਰੇ ਦੇ ਵਿੱਚ ਉਹਨਾਂ ਖੂਹੀ ਵੀ ਹੁੰਦੀ ਸੀ, ਸਭ ਕੁਝ ਹੁੰਦਾ ਸੀ। ਗੁਰਦੁਆਰਾ ਬਿਲਕੁਲ ਸਹੀ ਵੇਖਿਆ ਹਾਂ। ਅੱਛਾ। ਹਾਂ ਬਿਲਕੁਲ ਠੀਕ। ਬਿਲਕੁਲ ਸਹੀ ਮੈਂ ਵੇਖਿਆ ਵੇ। ਗੁਰਦੁਆਰਾ ਇੱਕੋ ਹੀ ਸੀ? ਗੁਰਦੁਆਰਾ ਇੱਕੋ ਸੀ। ਪੱਕਾ ਸੀ ਗੁਰਦੁਆਰਾ? ਹਾਂ ਪੱਕਾ ਸੀ। ਅੱਛਾ। ਹਾਂ ਇੱਕ ਬਰਾਂਡਾ ਬਣਿਆ ਸੀ ਚੜ੍ਹਦੇ ਮੂੰਹ ਨੂੰ ਤੇ ਅੰਗ ਡਾਟ ਲੱਗੀ ਸੀ, ਡਾਟ ਉਹਨਾਂ ਦੀਆਂ ਲੱਗੀਆਂ। ਮੈਂ ਕਿਹਾ ਸਾ ਖੂਹੀ ਸੀ ਨਾਲ ਹੀ। ਅੱਛਾ। ਤੇ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਕੋਈ ਯਾਦ ਜੇ ਤੁਹਾਨੂੰ? ਬਾਦੀ ਸ਼ੋਕਾ ਸੀ ਇੱਕ ਸੀ। ਕਿਹੜਾ? ਇੱਕ ਸੁੰਦਰ ਬੋੜ ਵਾਲਾ, ਇੱਕ ਸੁੰਦਰ ਮੇਰੇ ਵਾਲਾ ਤੇ ਇੱਕ ਜਾਗਰ ਸਿੰਘ ਪੰਜਾਬੀ ਵਾਲੇ ਖੂਹ ਵਾਲਾ, ਇੱਕ ਬਾਬਾ ਲੱਭਾ ਨਵੇਂ ਵਾਲੇ ਖੂਹ ਵਾਲਾ। ਇਸ ਤਰ੍ਹਾਂ ਕਰਕੇ ਮੈਨੂੰ ਹੋਰ ਕਿਹੜੇ ਕਿਹੜੇ ਯਾਦ ਨਹੀਂ? ਲੋ ਹਜ਼ਰਾ ਵੇਖੋ ਜੀ, ਤੁਸੀਂ ਗੱਲ ਇਹ ਆ। ਇੱਕ ਮੱਗਰ ਸਿੰਘ ਸੀ। ਅੱਛਾ। ਉਹਦੇ ਖੂਹ ਦਾ ਨਾਂ ਸੀ ਧੁੰਨੇ ਵਾਲਾ। ਅੱਛਾ। ਤੇ ਇਸੇ ਤਰ੍ਹਾਂ ਨਾ ਕਰਕੇ ਜੇ ਨਾ ਯਾਦ ਸਾਰਾ ਉਹ ਜਿਹੜਾ ਸੀ ਨਾ ਮੇਰੇ ਵਾਲਾ ਸੁੰਦਰ, ਉਹ ਸਾਡੇ ਵਡੇਰੇ ਆਂਦੇ ਨੇ। ਮੈਂ ਉਦੋਂ ਹੌਲਾ ਸਾਂ। ਅੱਛਾ ਜੀ। ਕਿ ਉਹ ਉਹਨਾਂ ਆਖਣਾ ਜਾਓ ਘਰੋਂ ਮੁੰਡੇ ਨੂੰ ਲਿਆਓ ਜਾ ਕੇ। ਅੱਛਾ ਜੀ। ਉਹ ਮੈਨੂੰ ਖੜਨਾ ਜੇ ਚਲੇ ਤੇ ਉਹਨੇ ਝੋਲੀ 'ਚ ਬਾਲਾ ਉਹ ਠੀਕ ਠਾਕ ਬਸ ਲਿਆਣ। ਅੱਛਾ। ਜਦੋਂ ਦੀ ਗੱਲ ਹੈ। ਹਾਂਜੀ। ਉਸ ਤੋਂ ਬਾਅਦ ਫਿਰ ਨਾ 5-6 ਸਾਲੀ ਫਿਰ ਉਹ ਗਿਆ ਨੇ ਤੇ ਉਹ ਛੋਟਾ ਜਿਹਾ ਤੇ ਫਿਰ ਉਹਨੇ ਝੋਲੀ 'ਚ ਬਾ ਲੈਣਾ ਕਹਿੰਦਾ। ਅੱਛਾ। ਪਿਆਰ ਨਾਲ? ਪਿਆਰ ਇਹਨਾਂ ਨਾਲ ਪਿਆਰ ਸੀ? ਬਹੁਤ ਚੰਗਾ ਜੱਟ ਸੀ। ਅੱਛਾ। ਇਹਨਾਂ ਤੋਂ ਮੈਨੂੰ ਪਤਾ ਹੈ। ਕੀ ਨਾਂ ਸੀ ਉਹਦਾ ਜਿਹੜਾ? ਸੁੰਦਰ ਸਿੰਘ? ਸੁੰਦਰ ਸਿੰਘ। ਸੁੰਦਰ ਸਿੰਘ। ਹਾਂ। ਉਹ ਵੀ ਸਿੰਧੂ ਜੱਟ ਸੀ? ਹਾਂ
ਅੱਛਾ ਚੰਗਾ ਸੀ। ਕਿੰਨੀ ਉਮਰ ਸੀ ਉਦੋਂ ਉਹਦੀ? ਉਹਦੀ ਉਮਰ ਹਾਂਜੀ ਜਿਸ ਟਾਈਮ ਇੱਧਰੋਂ ਗਏ ਨੇ। ਮੇਰੇ ਖਿਆਲ ਉਮਰ ਉਹਦੀ ਵਾਹਵਾ ਸੀ ਅੱਗੇ ਤੇ ਮੇਰੇ ਖਿਆਲ ਉਹ ਅੱਧ ਜੋ ਹੋਣੀ ਆ 50-60 ਸਾਲ ਉਮਰ ਹੋਈ। ਆ ਨਹੀਂ ਹੋਣੀ ਅੱਛਾ ਠੀਕ ਹੈ। ਇੱਥੇ ਜਿਸ ਵਕਤ ਉਹ ਰਹਿੰਦੇ ਸੀ ਤੁਹਾਡੇ ਬਜ਼ੁਰਗ ਕੀ ਕਾਟਦੇ ਹੁੰਦੇ ਸੀ? ਦਾਤਰੀਆਂ ਦੂਤਰੀਆਂ ਦਾ, ਕੁਹਾੜੀਆਂ ਦਾ ਕੀ ਕੰਮ ਸੀ? ਸ਼ੇਪ ਕਰਦੇ ਸਨ? ਕੁਹਾੜੀਆਂ ਚ ਕੋਈ ਨਹੀਂ ਬਣਾਈਆਂ ਸ਼ੇਪ ਕਰਦੇ ਸਨ ਸ਼ੇਪ ਕਰਦੇ ਆ। ਤੁਹਾਡੇ ਬਜ਼ੁਰਗ ਜਿਹੜੇ ਹਾਂ ਸੀ? ਜੀ ਸ਼ੇਪ ਕਰਦੇ ਰਹੇ ਸ਼ੇਪ ਕਰਦੇ ਰਹੇ। ਬਿਲਕੁਲ ਉਹ ਤਾਂ ਮੈਂ- ਦਾਣੇ ਦਿੰਦੇ ਹੁੰਦੇ ਸਨ? ਕੀ ਉਹ ਹਿਸਾਬ ਭਰੀਆਂ ਸੀ? ਦਿੰਦੇ ਸਨ। ਭਰੀ ਦਿੰਦੇ ਸੀ? ਹਾਂ ਜੇ ਜਦ ਇੱਕ ਘਰ ਹੈ ਨਾ ਹਾਂ, ਹੁਣ ਹਾਂ। 4 ਭਰੀਆਂ 5 ਭਰੀਆਂ ਦੇਣੀਆਂ ਅੱਛਾ ਤੇ ਉਸ ਤੋਂ ਬਾਅਦ ਫਿਰ ਭਰੀਆਂ ਜਿਹੜੀਆਂ ਮਸ਼ੀਨਰੀ ਆ ਗਈ ਹਾਂ 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 ਉਹ ਦਿਹਾੜੀ ਚ ਕਣਕ ਸਾਰੀ ਗਾ ਲੈਣੀ ਹਾਂਜੀ ਤੇ ਉਹ ਭਰੀਆਂ ਜਿਹੜੀਆਂ ਫਿਰ ਰਹਿ ਜਾਂਦੀਆਂ ਹਨ ਹਾਂਜੀ ਉਹ ਨਿਹਰਣੀਆਂ ਫਿਰ ਦਾਣੇ ਕੱਢ ਲਏ ਹਨ। ਅੱਛਾ ਫਿਰ ਮਨ ਹਾਲ ਦੇ ਦਾਣ ਦੇਣ ਲੱਗ ਪਏ ਹਨ। ਇੱਕ ਹਾਲ ਦੇ ਮਨ ਦਾਣੇ? ਮਨ ਦਾਣੇ ਅੱਛਾ ਮਨ ਮੁੰਜੀ ਤੇ ਮਨ ਕਣਕ। ਕਣਕ ਅੱਛਾ ਤੇ ਉਹ 4 ਭਰੀਆਂ 5 ਭਰੀਆਂ ਸਾਲ ਬਾਅਦ ਹੁੰਦੀਆਂ ਹਨ। ਮਤਲਬ ਜਦੋਂ ਕੋਈ ਤਿਉਹਾਰ ਵਗੈਰਾ ਹੁੰਦਾ ਸੀ ਤੇ ਹੁੰਦਾ ਨਾ ਮਤਲਬ ਕਿ ਪਿੰਡ ਦੇ ਜਿਹੜੇ ਕੰਮ ਕਰਨ ਵਾਲੇ ਲੋਕ ਹੁੰਦੇ ਉਹਨਾਂ ਦੇ ਨਾਲ ਆਪਣਾ ਖੁਸ਼ੀ ਦੇ ਨਾਲ ਕੋਈ ਨਾ ਕੋਈ ਚੀਜ਼ ਦੇ ਦਿੰਦੇ ਹੁੰਦੇ ਸੀ ਸਰਦਾਰ। ਖੁਸ਼ੀ ਨਾਲ ਇਹ ਸੁਣਿਆ ਹੋਇਆ ਕਿ ਉਦੋਂ ਮੈਨੂੰ ਇੰਨੀ ਸੰਭਾਲ ਨਹੀਂ ਸੀ। ਹਾਂਜੀ ਖੁਸ਼ੀ ਨਾਲ ਆ ਕੇ ਜਦੋਂ ਉਹ ਉਹਨਾਂ ਦੇ ਘਰਾਂ ਫਿਰ ਜਾਣਾ ਹਾਂਜੀ। ਕੋਈ ਈਦ ਆ ਜਾਣੀ ਸਾਡੀ ਅੱਛਾ ਤੇ ਸ਼ਬਰਾਤ ਆਉਣੀ ਅੱਛਾ ਤੇ ਉਹਨਾਂ ਨਾਲ ਪੈਸੇ ਦੇਣੇ ਨਾ ਰੋਟੀ ਛੋਟੀ ਦੇਣੀ ਉਹਨਾਂ ਤੇ ਅੱਛਾ। ਇਸੇ ਤਰ੍ਹਾਂ ਨਾ ਕੋਈ ਮਤਲਬ ਈਦ ਸ਼ਬਰਾਤ ਮੁਸਲਮਾਨਾਂ ਦੀ ਹੈ? ਉਹਨਾਂ ਦਾ ਦਿਹਾੜਾ ਆਉਣਾ ਮੈਂ ਅੱਛਾ ਉਹਨਾਂ ਦਾ ਦਿਹਾੜਾ ਹੈ ਤੇ ਉਹਨਾਂ ਬਹੁਤਾ ਉਹ ਹਲਵਾ ਬਣਾਉਣਾ ਮੈਂ ਅੱਛਾ ਜੋ ਇੱਕ ਸੀ ਉਹਦਾ ਨਾਮ ਮੈਨੂੰ ਭੁੱਲ ਗਿਆ ਵੇ ਉਹ ਹਲਵਾ ਬਣਾਉਂਦਾ ਸੀ ਅੱਛਾ ਬਾਹਮਣ ਸੀ ਅੱਛਾ ਤੇ ਹਲਵਾ ਕਾਹਦਾ ਬਣਾਉਂਦੇ ਹੁੰਦੇ ਸੀ? ਸੂਜੀ ਸੂਜੀ ਤੇ ਘਿਓ? ਘਿਓ। ਘਿਓ ਕਿਹੜਾ? ਡਾਲਟਾ? ਉਹਦਾ ਦੇਸੀ ਘਿਓ ਹੁੰਦਾ ਹੈ। ਅੱਛਾ ਹਾਂ ਉਹ ਦੇਸੀ ਘਿਓ ਅੱਛਾ ਗਾਂ ਦਾ ਉਹਦਾ ਕਰਨਾ ਕੋ ਸਾਜੇ ਅੱਛਾ ਜੀ ਨਹੀਂ ਉਹ ਦੇਸੀ ਘਿਓ ਤੇ ਉਹ ਸੂਜੀ ਆਂਦੇ ਨੇ ਇਸੇ ਤਰ੍ਹਾਂ ਬਣਾਉਂਦਾ ਸੀ ਕਿ ਆਂਦਾ ਹੈ ਦੁੱਧ ਦਿਓ ਜੋ ਮੈਂ ਨਾਲ ਦੁੱਧ ਦੇ ਨਾਲ ਸੂਜੀ ਪਾਉਂਦਾ ਸੀ ਆਂਦਾ ਸੀ ਜਿੰਨਾ ਘਿਓ ਤੋੜ ਕੇ ਦਿਓਗੇ ਨਾ ਉਹਨਾਂ ਫਿਰ ਲਾ ਲਿਆ ਦਿੱਤੋਂ ਉਹਨਾਂ ਫੇਰ ਲਾ ਲਿਆ? ਇੰਨਾ ਕੋ ਕਾਰੀਗਰ ਸੀ ਉਹ ਵਾਹ ਬਈ ਵਾਹ। ਜਾਂ ਉਹਨਾਂ ਦਾ ਕੋਈ ਵਿਆਹ ਸ਼ਾਦ ਆਈ ਹੈ ਵਿਆਹ ਆਵੇ ਤੇ ਫਿਰ ਉਹਨਾਂ ਬੜੀ ਖੁਸ਼ੀ ਦੇ ਨਾਲ ਫਿਰ ਉਹ ਰੋਟੀ ਛੇਤੀ ਦੇਣੀ ਹੈ। ਅੱਛਾ ਹਾਂ ਤੇ ਸਾਡੇ ਜਾਂ ਕੋਈ ਮਤਲਬ ਮਰਨਾ ਸ਼ਨਾ ਹੋ ਗਿਆ ਨਾ ਤੇ ਉਹਨਾਂ ਫਿਰ ਬੜੀ ਇਮਦਾਦ ਕਰਨੀ ਪੈਸੇ ਪੂਸੇ ਦੇਣੇ ਦਾਣੇ ਦੇਣੇ ਫਿਰ ਉਹਨਾਂ ਵਿਆਹ ਆ ਗਿਆ ਸਾਡਾ ਕੋਈ ਧੀ ਦਾ ਪੁੱਤਰ ਦਾ ਉਹਨਾਂ ਇਮਦਾਦ ਕਰਨੀ ਪੈਸੇ ਸਿੱਖਾਂ ਨੇ? ਸਿੱਖਾਂ ਨੇ ਅੱਛਾ ਮਤਲਬ ਕਿ ਇੰਨੇ ਉਹ ਸਹੂ ਬੰਦੇ ਸਨ? ਹਾਂ ਬਰਾਤਾਂ ਹੀ ਪਾ ਕੇ ਦਾਣੇ ਬੀਬੀਆਂ ਆਪ ਉਹਨਾਂ ਘਰ ਲਿਆਉਣੇ ਦੇ ਨਸ਼ੇ ਨੂੰ ਵਿਆਹ ਸ਼ਾਹ ਨੇ ਸਿੱਖਣੀਆਂ ਆਪ ਦਾਣੇ ਭਾਰ ਪਰਾਤਾਂ ਭਰ ਕੇ ਆਪ ਦੇ ਕੇ ਜਾਂਦੇ ਮੁਸਲਮਾਨਾਂ ਦੇ ਘਰਾਂ 'ਚ ਦੇਣਾ ਵੇਲੇ ਤੁਹਾਡਾ ਵਿਆਹ ਹੈ? ਨਾਲ ਪੈਸੇ ਵੀ ਦੇਣੇ ਕਿ ਮਤਲਬ ਕਿ ਜਿਵੇਂ ਜੇ ਦੌਰ ਸੀ ਉਦੋਂ ਪੈਸੇ ਉਦੋਂ ਹਾਂਜੀ। ਘੱਟ ਹੁੰਦੇ ਸਨ ਬਾਕੀ ਬੜੀ ਵਰਤੋਂ ਉਹਨਾਂ ਦੀ ਸਹੀ ਰਹੀ ਹੈ ਜੀ। ਗੁਰਦੁਆਰੇ 'ਚ ਜਿਸ ਟਾਈਮ ਉਹਨਾਂ ਦਾ ਇੱਕ ਮੇਲਾ ਸ਼ੇਲਾ ਹੁੰਦਾ ਸੀ ਮੁਸਲਮਾਨਾਂ ਦੇ ਬੱਚੇ ਵੀ ਛੋਟੇ ਹੁੰਦੇ ਆ ਚਲੇ ਜਾਂਦੇ ਹੋਣੇ? ਇਹ ਕੋਈ ਨਹੀਂ ਸੀ ਹੁੰਦਾ ਕਿ ਉਹ ਫਲਾਣੇ ਤੇ ਅਸੀਂ ਆਈਆਂ ਅੱਛਾ। ਉਹ ਸਗੋਂ ਬੜੇ ਪਿਆਰ ਦੇ ਨਾਲ ਬੰਦੇ ਹਨ ਖਾਣਾ ਖਵਾਉਣਾ ਨਾ ਇਹਨੂੰ ਦੱਸਦੇ ਨੇ। ਮਤਲਬ ਮੁਸਲਮਾਨਾਂ ਤੋਂ ਨਫ਼ਰਤ ਨਹੀਂ ਸੀ ਨਾ ਕਰਦੇ? ਨਾ ਭਾਈਚਾਰਾ ਸੀ? ਬਿਲਕੁਲ ਸਿਰਫ ਇੱਕ ਚੀਜ਼ ਹੀ ਹੁੰਦੀ ਸੀ ਉਹ ਗਾਂ ਦੀ ਕਿਉਂਕਿ ਉਹ ਉਹਨਾਂ ਦੇ ਮਜ਼ਹਬ 'ਚ ਮੁਕੱਦਸ ਸਮਝੀ ਜਾਂਦੀ ਹੈ ਨਾ। ਆਹ ਹਾਂ ਤੇ ਸਾਡੇ ਮਜ਼ਹਬ 'ਚ ਹਲਾਲ ਆ। ਬਿਲਕੁਲ ਸਾਡੇ ਮਜ਼ਹਬ 'ਚ ਹਲਾਲ ਆ। ਹਲਾ ਠੀਕ ਹੈ। ਤੇ ਬਾਕੀ ਜਿਸ ਵਕਤ ਇੱਥੇ ਰਹਿੰਦੇ ਹੁੰਦੇ ਸੀ ਇੱਕ ਦੂਸਰੇ ਦੀਆਂ ਸ਼ਾਦੀਆਂ ਤੇ ਗਮੀਆਂ ਦੇ ਵਿੱਚ ਅੱਛੇ ਤਰੀਕੇ ਨਾਲ ਸ਼ਾਮਲ ਹੁੰਦੇ ਸੀ? ਬਿਲਕੁਲ ਕਦੀ ਲੜਾਈ ਕੋਈ ਨਹੀਂ ਹੋਈ? ਕਦੀ ਝਗੜਾ ਕਿਸੇ ਮੇਲੇ ਹੁੰਦਾ ਨਾ ਕਿ ਸਰਦਾਰ ਮੇਲਿਆਂ ਤੇ ਅਕਸਰ ਸ਼ਰਾਬ ਪੀ ਲੈਂਦੇ ਨੇ ਸ਼ਰਾਬ ਤੇ ਉਹ ਫਿਰ ਪੀਂਦੇ ਸਨ, ਲਲਕਾਰੇ ਲੜਕੇ ਜੇ ਰਹਿ ਮਾਰਨੇ ਤੇ ਡਾਂਗਾਂ ਫੜੀਆਂ ਹੋਣੀਆਂ ਫੜੀਆਂ ਤੇ ਹੋਣੀਆਂ। ਮੇਲੇ ਜਾਣਾ ਸ਼ਰਾਬ ਪੀਣੀ ਸ਼ਰਾਬ ਪੀ ਕੇ ਤੇ ਕਈ ਰਾਹ 'ਚ ਹੀ ਡਿੱਗੇ ਹੁਣ ਹੋਣੇ। ਦੇਖੋ ਇਮਨਾਬਾਦ ਹਾਂਜੀ ਹਾਂਜੀ ਕੋ ਹੁਣ ਆ ਮੇਲਾ ਹੁਣ ਲਗਾ ਹੋਵੇ ਹਾਂਜੀ ਅੱਜ 4 ਵਿਸਾਖ ਦੀ ਹੋ ਗਈ ਹੈ ਹਾਂਜੀ ਤੇ ਅੱਜ ਚੌਥਾ ਬਰਾਰ ਉਹਦਾ ਜੇ ਜਿਵੇਂ ਹੁੰਦਾ ਸੀ ਬਾਕੀ ਜਦੋਂ ਨਹੀਂ ਹੁਣ ਤੇ ਇਮਨਾਬਾਦ ਖਤਮ ਹੋ ਗਈ ਉਹ ਤੇ ਵਿਸਾਖੀ। ਖਤਮ ਹੋ ਗਿਆ ਨਾ ਹਾਂਜੀ ਜਦੋਂ ਇਹ ਮੰਡੀ ਲੱਗਦੀ ਸੀ ਨਾ ਹਾਂਜੀ ਮੈਂ ਵੀ ਆਪਣੀ ਸੰਭਾਲ 'ਚ ਜਦੋਂ ਜਾਣ ਲੱਗਾ ਵਾਂ ਅਸਾਂ ਹਰ ਸਾਲ ਦੇ ਸਾਲ ਆਹ ਮੱਝ ਲਿਆਉਣੀ ਅਮਨਾਬਾਦ ਤੋਂ ਪੂਰਾ ਹਫਤਾ ਮੰਡੀ ਰਹਿੰਦੀ ਸੀ?
8 ਦਿਨ ਪੂਰੀ 8 ਦਿਨ ਪੂਰੀ ਬਿਲਕੁਲ। ਤਾਂ 8 ਦਿਨ ਪੂਰੀ ਸਾਡੇ ਬਜ਼ੁਰਗ ਇੱਥੇ ਆਉਂਦੇ ਰਹੇ ਤੇ ਰੋਜ਼ਾਨਾ ਟਰੱਕ ਮੱਝਾਂ ਦਾ ਹੁੰਦਾ ਸੀ ਵੇਚਣ ਦੇ ਵਾਸਤੇ। ਖੈਮੇ ਲਾ ਲੈਣੇ ਰਾਤ ਨੂੰ, ਫਿਰ ਅਸੀਂ ਉੱਥੇ ਸੌਣ ਜਾਣਾ। ਉਦੋਂ ਮੱਝਾਂ ਆਉਂਦੀਆਂ ਹਨ ਤੇ ਢੱਗੇ ਵੀ ਆਉਂਦੇ ਸਨ। ਢੱਗੇ ਵੀ ਆਉਂਦੇ ਏਦਾਂ ਹਨ। ਜਿਸ ਟਾਈਮ ਮੇਲੇ ਤੋਂ ਆਉਂਦੇ ਸਨ ਆ ਫਿਰ ਤੇ- ਕਿਸ ਤਰ੍ਹਾਂ ਦਾ ਹਿਸਾਬ ਹੁੰਦਾ ਸੀ? ਕਿ ਇੱਥੋਂ ਫਿਰ ਮੇਲੇ ਦੇ ਜਾਣਾ ਨਾ ਜਦ ਹਾਂਜੀ। ਸਿੱਖਾਂ ਨੇ ਆਉਂਦੇ ਨੇ ਹਾਂਜੀ ਹਾਂਜੀ ਉਹ ਤੇ ਮੈਨੂੰ ਸੰਭਾਲ ਨਹੀਂ ਨਾ ਇੰਨੀ। ਹਾਂਜੀ ਯਾਰ ਨੇ ਸ਼ਰਾਬ ਪੀਤੇ ਹੋਣੇ, ਡਾਂਗਾਂ ਪੜੀਆਂ ਹੋਣੀਆਂ ਅੱਛਾ ਤੇ ਲਲਕੇ ਮਾਰਦਿਆਂ ਜਾਣਾ ਅੱਛਾ ਤੇ ਉਹਨੇ ਮਾਰਦੇ ਸਾਡੇ ਅੱਡਾ ਨਹੀਂ ਛੱਡਦੇ ਹੂੰ ਔਰ ਹੁਣ ਤੇ ਫਿਰ ਜਰਾ ਕੋ ਕੁਛ ਹੋਇਆ ਤੇ ਕੜਕ ਟੋਕਦੇ ਨੇ। ਹੂੰ ਇਹ ਕੰਮ ਨਹੀਂ ਸੀ ਉਦੋਂ ਹੁੰਦਾ ਕੋਈ। ਤੇ ਹਲਵਾ ਬਣਾਉਣਾ ਮੈਂ ਤੇ ਉਹ ਫਿਰ ਕਮੀਆਂ ਕਮੀਨਾਂ ਦੇ ਘਰ ਸਾਰਿਆਂ ਨੂੰ ਦੇਣਾ ਹੈ। ਜਿੱਦਾਂ ਵਿਸਾਖੀ ਹੋਣੀ ਹੈ ਜਾਂ ਲੋਹੜੀ ਹੋਣੀ ਹੈ, ਹੂੰ ਇਹ ਦਿਹਾੜ ਹੁੰਦਾ ਹੈ ਉਹਨਾਂ ਦੇ। ਤੁਹਾਡੇ ਪਿੰਡ ਚ ਨੋਈਕੇ ਚ ਸਭ ਤੋਂ ਵੱਡਾ ਜ਼ਿਮੀਂਦਾਰ ਕਿਹੜਾ ਸੀ ਮਤਲਬ ਕਿ ਸਿੱਖਾਂ 'ਚ ਸਿੱਖਾਂ ਚ? ਜ਼ਿਆਦਾ ਤਾਂ ਇਹ ਦੱਸਿਆ ਹਨ ਕਿ ਇਹਦੀ 200 ਕਿੱਲਾ ਪੈਲੀ ਸੀ। ਕਿਹਦੀ? ਸੁੰਦਰ ਜਿਹੜਾ ਮੇਰੇ ਹਾਲ ਦੱਸਣਾ ਮੈਂ ਅੱਛਾ 2 ਸਾਈ ਰੱਖਦਾ ਸੀ ਉਹ। ਅੱਛਾ ਉਹ ਬੰਦਾ ਉਹਨਾਂ ਨੇ ਇਸੇ ਤਰ੍ਹਾਂ ਦਾ ਸੀ, ਮੈਨੂੰ ਤੋਂ ਸੰਭਾਲ ਨਹੀਂ ਨਾ ਕਿ ਉਹ ਸਾਈ 2 ਰੱਖੇ ਹੁੰਦੇ ਸਨ ਤੇ ਆਪ ਜਿਹੜਾ ਸੀ ਨਾ ਥੋੜ੍ਹਾ ਬਹੁਤਾ ਜਿਹੜਾ ਹੋਣਾ ਡੰਗਰ ਬੱਚਾ ਕੋਈ ਉੱਥੋਂ ਖੋਲਿਆ ਉੱਥੇ ਉਹ ਹਲ ਵਾਹੁੰਦੇ ਹਨ। ਉਹ ਟਰੈਕਟਰ ਪਾਉਂਦੇ ਸਨ ਤੇ ਉਹ ਹਾਲੇ ਹੁੰਦੇ ਸਨ। ਉਹਦੀ ਰਾਤੀ ਜਾਂ ਸਰਦੀ ਵਾਲੇ ਉਹਨਾਂ ਜਗਾ ਦੇਣਾ ਤੇ ਉਹਨਾਂ ਹਲ ਲੈ ਲੈਣ ਤੇ ਬਣ ਜਿਹੜੀ ਸੀ ਨਾ ਉਹਦੇ ਘਰੋਂ। ਉਹਦਾ ਨਾਮ ਕੀ ਸੀ? ਉਹਦੇ ਨਾਂ ਦਾ ਨਹੀਂ ਪਤਾ। ਭੁੱਲ ਗਏ? ਅੱਛਾ ਠੀਕ ਤੇ ਹੈ। ਬੀਬੀਆਂ ਦੇ ਨਾਵਾਂ ਦਾ ਨਹੀਂ ਪਤਾ। ਹਾਂਜੀ ਹਾਂ ਤੇ ਉਹਨੇ ਰੋਟੀ ਖੜੀ, ਅੱਛਾ ਜੀ 2 ਪਰੌਂਠੇ ਜੱਟ ਜੋਗੇ ਖੜੇ, ਅੱਛਾ ਜੀ ਦੂਜੇ ਦੀਆਂ ਸੁੱਕੀਆਂ ਰੋਟੀਆਂ ਖੜੀਆਂ। ਅੱਛਾ ਸੁੱਕੀਆਂ ਰੋਟੀ ਖਾਣੀਆਂ ਜਿਸ ਵੇਲੇ ਜਾ ਕੇ ਨਾ ਉਹ ਖੂਹ ਦੇ ਨਾਲ ਹੀ ਉੱਤੇ ਪਾਸੇ ਨਾ ਜਗ੍ਹਾ ਵਾਹ ਕੋਈ 10-15 ਮਰਲੇ ਨਾ ਬੇਰੀ ਪਈ ਹੁੰਦੀ ਸੀ। ਅੱਛਾ ਜੀ ਮਤਲਬ ਜ਼ਿਆਦਾ ਹੀ ਸੀ। ਅੱਛਾ ਜੀ ਉਹ ਮੇਰੇ ਹੁੰਦਿਆਂ ਫਿਰ ਥੋੜ੍ਹੀ ਘੱਟ ਗਈ ਸੀ। ਅੱਛਾ। ਜਾਂ ਨਹੀਂ ਜ਼ਿਆਦਾ ਕੋਈ ਜਗ੍ਹਾ ਜਿਹੜੀ ਨਾ ਉਹ 2-2.5 ਕਨਾਲ ਹੁੰਦੀ ਸੀ। ਅੱਡੀ ਕੋਈ ਜਗ੍ਹਾ ਉਹਨੀ ਪਈ ਰਹਿੰਦੀ ਸੀ, ਉਹਨੂੰ ਬੰਦਾ ਨਹੀਂ ਸੀ। ਉਹ ਪਹਿਲੀ ਉਹਦੀ ਜ਼ਿਆਦਾ ਬਹੁਤੀ ਸੀ। ਉੱਥੇ ਬਹਿ ਕੇ ਨਾ ਹਾਲ ਨਾਲ ਵਗਦੇ ਹਨ ਤੇ ਉਹਨਾਂ ਆਖਿਆ ਕਿ ਆਓ ਰੋਟੀ ਖਾ ਲਓ। ਸਾਈ ਵੀ 2 ਵਜੇ ਆ ਗਏ ਨੇ, ਜੱਟ ਵੀ ਬਹਿ ਗਿਆ ਵੇ। ਉਹ ਜਿਹੜੀ ਸੀ ਨਾ ਘਰੋਂ ਜਿਉਂ ਉਸ ਰੋਟੀਆਂ 2 ਪਰੌਂਠੇ ਜਿਹੜੇ ਸਨ ਨਾ ਉਹ ਜੱਟ ਅੱਗੇ ਧਰ ਦਿੱਤੇ ਨੇ। ਉਹਨਾਂ ਨੇ ਉਹ ਸੁੱਕੀਆਂ ਜਿਹੜੀਆਂ 2 ਫੜਾਤੀਆਂ। ਸਾਈਆਂ ਨੂੰ ਸੁੱਕੀਆਂ ਦੇਤੀਆਂ ਤੇ ਆਪਣੇ ਸਿੱਖ ਜੱਟ ਬੰਦੇ ਨੂੰ ਪਰੌਂਠੇ ਦੇ ਦਿੱਤੇ। ਪਰੌਂਠੇ ਜੱਟ ਵੇਖ ਕੇ ਨਾ ਜੋ ਸਹੀ ਨਾਲ ਸਾਹਿਬ ਨਾ ਗਿਆ। ਉਹਨੇ ਕੀਤਾ, ਉਹਨਾਂ ਆਖਿਆ ਰੋਟੀਆਂ ਧਰ ਦਿਓ ਇੱਥੇ। ਰੋਟੀਆਂ ਨਾ ਆਪਣੇ ਕੋਲ ਉਹਨਾਂ ਆਖਿਆ ਆਪਣੇ ਕੱਪੜੇ 'ਤੇ ਰੱਖ ਲਓ ਜੋ ਵੀ। ਉੱਥੇ ਰੱਖ ਦਿੱਤੀਆਂ। ਉਹਨੇ ਇੱਕ ਪਰੌਂਠਾ ਉਹਨੂੰ ਫੜਾ ਤੇ ਇੱਕ ਉਹਨੂੰ ਫੜਾ ਦਿੱਤਾ। ਸਿੱਖ ਜੱਟ ਨੇ ਸਿੱਖ ਨੇ ਪਰੌਂਠੇ ਸਾਈਆਂ ਆਪਣੇ ਕਾਮਿਆਂ ਨੂੰ ਦੇ ਦਿੱਤੇ। ਜਿਹੜਾ ਸੀ ਨਾ ਜੱਟ ਨੇ ਸਾਈਆਂ ਆਪਣਿਆਂ ਨੂੰ ਦੇ ਦਿੱਤੇ, ਆਪਣੇ ਪਰੌਂਠੇ ਆਪਣੇ ਪਰੌਂਠੇ। ਵਾਹ ਇੱਕ ਉਹਨੂੰ ਫੜਾ ਤੇ ਇੱਕ ਉਹਨੂੰ ਫੜਾ ਦਿੱਤਾ। ਵਾਹ ਬਈ ਜੱਟੀ ਜਿਹੜੀ ਹੈ ਨਾ ਉਹਨੇ ਜਰਾ ਕੋ ਨਾ ਸ਼ਕਲ ਜਰਾ ਕੋ ਬਦਲ ਗਈ। ਇਹ ਕੀ ਕੀਤਾ ਵੇ? ਉਹ ਸਿੱਖਣੀ ਦੀ ਸ਼ਕਲ ਬਦਲ ਗਈ, ਬਦਲ ਗਈ। ਗੁੱਸਾ ਮਹਿਸੂਸ ਕੀਤਾ। ਪਰੌਂਠੇ ਜਿਹਨੇ ਸਾਨੂੰ ਦੇ ਦਿੱਤੇ। ਅੱਛਾ ਉਹ ਜਿਹੜੇ ਸੁੱਕੇ ਹੈ ਵਿੱਚ ਆਪਣੇ ਪਈ ਉਹ ਫਿਰ ਉਹ ਲੱਗਦਾ ਖਾਣ ਨੂੰ। ਚਲੋ ਉਸ ਵੀ ਖਾ ਲੈ। ਉਹਨਾਂ ਪਰੌਂਠੇ ਖਾ ਲੈ। ਜੇ ਕੋਈ ਬਾਰਿਸ਼ਾਂ ਵੀ ਖਾਣੀ ਚੋ ਜੇ ਸੁੱਕੀਆਂ ਹਨ ਉਹਨਾਂ ਤੋਂ ਖਾਧੀ ਖਾ ਕੇ ਰਾਤ ਉੱਥੇ ਨਹੀਂ ਕੋਈ ਗੱਲ ਕੀਤੀ ਆਉਂਦੇ ਨੇ। ਅੱਛਾ ਸਾਡੇ ਪਿਓ ਦੱਸ ਰਿਹਾ ਸੀ ਉੱਥੇ ਕੋਈ ਗੱਲ ਨਹੀਂ ਕੀਤੀ। ਜਿਸ ਵੇਲੇ ਰਾਤ ਨੂੰ ਦੁੱਧ ਛੋਲ ਲੈ ਕੇ ਘਰ ਤੇ ਪੁਰਾਣੀ ਉਹਦੇ ਕੋਲ ਸੀ ਛੋਟਾ ਬੈਠ ਗਏ। ਅੱਛਾ ਛੋਟਾ ਇੱਦਾਂ ਮੋਟਾ ਨਾ ਉਹ ਜਿਹੜਾ ਮਰ ਕੇ ਡੰਗਾ ਤੋੜਦੇ ਨੇ ਹਾਲ ਹਾਂਜੀ, ਮਾਰਦੇ ਨੇ ਹਾਂਜੀ। ਤੇ ਛੋਟੀ ਹੱਥ ਚੁੰਨੀ ਛੋਟੀ ਐਡੀ ਮੋਟੀ ਹੁੰਦੀ ਉਹ ਹਾਂਜੀ ਤੇ ਉਸ ਹੱਥੇ ਪਾਲੇ ਨਾਲੇ ਜੱਟ ਬੰਦਾ ਜਿਹੜਾ ਸਨ ਨਾ ਉਹ ਮਮਣ ਛੋਟੀ ਹੱਥ ਹੀ ਲਾਜ਼ਮੀ ਹੁੰਦੀ ਸੀ ਉਹਨਾਂ ਦੀ। ਹਾਂਜੀ ਜਿਸ ਵੇਲੇ ਆਇਆ ਜੋ ਛੋਟ ਧਰਿਆ ਵੇ ਤੇ ਉਹ ਜੱਟੀ ਦਾ ਵੇਖਿਆ ਜਿਸ ਵੇਲੇ ਤੇ ਉਹ ਹੀ ਨਾ ਉਸੇ ਗੁੱਸੇ ਦੇ ਵਿੱਚ ਹੀ ਗਿਆ ਜੀ। ਉਹ 2-3 ਛਟਕਾ ਰੱਖ ਕੇ ਓਏ ਹੋਏ ਉਹ ਨਹੀਂ ਆਖਿਆ ਕਿ ਆ ਕੀ ਕੀਤਾ ਈ ਅੱਜ। ਉਹਨੇ 2-3 ਛਟਕਾ ਅੱਛਾ ਛਟੀਆਂ ਜਿਸ ਵੇਲੇ ਉਹਦਾ ਦਿਲ ਦੁਖਿਆ ਕਿ ਦੇਖੋ। ਇਹਨਾਂ ਨੇ ਮੇਰੀ ਬੀਵੀ ਨੇ ਮੇਰੀ ਜਨਾਨੀ ਨੇ ਮੇਰੀ ਈਸਾਈ ਨੂੰ ਮੇਰੇ ਤੋਂ ਕਮਤਰ ਸਮਝਿਆ। ਕਿ ਜਦ ਮੈਂ ਬਿਲਟੀ ਹੋਈ ਮੇਰੀ ਤੇ ਬੜਾ ਹੀ ਚੰਗਾ ਬੜਾ ਹੀ ਦੀਪਾ ਸੀ ਉਹ। ਅੱਛਾ ਫਿਰ ਆਖਣ ਲੱਗਾ ਅੱਛਾ ਜੀ ਮੈਨੂੰ ਇਹ ਦੱਸ ਹੂੰ ਉਹਨਾਂ ਦੀਆਂ ਸੁੱਕੀਆਂ ਤੇ ਮੇਰੇ 2 ਪਰੌਂਠੇ ਅੱਛਾ ਪਰੌਂਠੇ ਮੈਨੂੰ ਇਸ ਵਾਸਤੇ ਖਵਾਉਣੇ ਹੈ ਕਿ ਮੈਂ ਰਹਿਣਾ ਸਾਰੀ ਜਿਹੜੀ ਵਿਹਲਾ ਹਾਂ
ਮੰਜੀ ਡਾਹ ਲੈਣੀ ਹੈ ਹਾਂ ਤੇ ਲੰਮਾ ਪੈ ਲੈਣਾ ਜੰਗਲ ਸ਼ੰਗਲ ਅੱਗੇ ਪਿੱਛੇ ਕਰਨਾ ਛਾਵੇਂ ਧੁੱਪੇ ਕਰਨਾ ਉਹ ਮੈਂ ਕਰਨਾ ਉਹਨਾਂ ਨੂੰ ਅੱਧੀ ਰਾਤੀ ਮੈਂ ਜਗਾਨਾ ਵਾਂ ਹਾਂ ਉਹ ਹਲ ਵਾਹੁੰਦੇ ਨੇ ਹਲ ਵਾਹ ਕੇ ਉਹ 12 ਵਜੇ ਪੇਸ਼ੀ ਨੂੰ ਹਲ ਛੱਡਦੇ ਨੇ ਫਿਰ ਜਾ ਕੇ ਪੱਠੇ ਵੱਢਦੇ ਨੇ ਹਾਂ ਪੱਠੇ ਵੱਢ ਕੇ ਲਿਆ ਕੇ ਸੁੱਟਦੇ ਨੇ ਫਿਰ ਡੰਗਰਾਂ ਨੂੰ ਪਾਣੀ ਦਿੰਦੇ ਨੇ ਡੰਗਰ ਨਵਾਉਂਦੇ ਨੇ ਫਿਰ ਉਹ ਟੋਕੇ ਅੱਗੇ ਲਾ ਕੇ ਪੱਠੇ ਕੁਤਰਦੇ ਨੇ ਮੈਂ ਰਹਿਣਾ ਵਿਹਲਾ ਤੇ ਮੈਨੂੰ ਪਰੌਂਠੇ ਉਹਨਾਂ ਨੂੰ ਮੈਂ ਸਾਰੀ ਦਿਹਾੜੀ ਖਲੋਣ ਨਹੀਂ ਦਿੰਦਾ ਉਹਨਾਂ ਨੂੰ ਚੁੱਕੇ ਆਖਾਂਗੇ ਉਹ ਦਿਨ ਤੇ ਉਹ ਦਿਨ ਸਾਜਦੇ ਤੇ ਆਪਣੇ ਕੋਈ ਫਰਕ ਨਹੀਂ ਤੇ ਉਹ ਤੇ ਰੱਖਿਆ ਉਹ ਸਾਖੇ ਮੇਰੀ ਰੋਟੀ ਤੇ ਉਹਨਾਂ ਦੀ ਰੋਟੀ 'ਚ ਫਰਕ ਨਹੀਂ ਹੋਣਾ ਚਾਹੀਦਾ ਜਿਹੜੀ ਮਰਜ਼ੀ ਫੜ ਕੇ ਖਾਣ ਚਾਚਾ ਜੀ ਅੱਜ ਲੱਭਦੇ ਇਹੋ ਜਿਹੇ ਲੋਕ ਨਾ ਨਾ ਮੁਸਲਮਾਨਾਂ 'ਚ ਲੱਭਦੇ ਤੇ ਨਾ ਹੀ ਸਿੱਖਾਂ 'ਚ ਲੱਭਦੇ ਨੇ। ਕਿਸੇ ਵੀ ਲੱਭਦੇ ਹਾਂ ਤੇ ਮਾਂ ਸਾਡੀ ਜੇ ਨਾ ਇੱਥੋਂ ਦੀ ਧੀ ਹਾਂ ਸਾਡੇ ਨਾਨਕੇ ਜੋ ਹੋਏ ਇੱਥੇ ਹਾਂਜੀ ਹਾਂਜੀ ਮਾਂ ਸਾਡੀ ਅਸਲ ਧੀ ਹੈ ਨਾ ਅੱਛਾ ਉਹ ਇੰਨਾ ਕੁ ਹਯਾ ਕਰਦੇ ਇੰਨਾ ਕੁ ਹਯਾ ਕਰਦੇ ਤਾਂ ਪੇਸ਼ ਆ ਸਾਰੇ ਸਿੱਖ ਜੱਟ ਬਸ ਸਾਰੇ ਕਿ ਸਾਡੀ ਭੈਣ ਆ ਇੱਥੇ ਆਂਦਾ ਨੇ ਕੋਈ ਮੁੰਡਾ ਹੀ ਸੀ ਤੇ ਜਦੋਂ ਗਿਆ ਨੇ ਨਾ ਹਾਂਜੀ। ਉਹ ਤੇ ਥੋੜਾ ਚਿਰ ਪਹਿਲੋਂ ਅੱਛਾ 6 ਮਹੀਨੇ ਸਾਲ ਲਾ ਲਓ ਪਹਿਲੋਂ ਹਾਂਜੀ ਉਹ ਆਇਆ ਆ ਕੇ ਸਾਡੇ ਪਿਓ ਨੂੰ ਆਂਦਾ ਮੈਨੂੰ ਟੋਕਾ ਚਾਹੀਦਾ ਅੱਛਾ ਜੀ ਹੱਥ ਵਾਲਾ ਅੱਛਾ ਜੀ ਕਮਾਦ ਵੱਢਣਾ ਅੱਛਾ ਜੀ ਉਹਨਾਂ ਆਖਿਆ ਹੁਣ ਤਾਂ ਹਨੇਰਾ ਪੈ ਗਿਆ ਹਾਂ ਹਾਂ ਤੇ ਦੀਵੇ ਬੱਤੀ ਨਾਲ ਉਹਨਾਂ ਨਹੀਂ ਬਣਦਾ ਤੇ ਸਵੇਰੇ ਸੇ ਮੈਂ ਬਣਾ ਦਿਆਂਗਾ ਅੱਛਾ ਤੁਹਾਡੇ ਬਾਪ ਨੂੰ ਕਹਿੰਦਾ ਉਹਨਾਂ ਆਖਿਆ ਉਹਨੇ ਅੱਛਾ ਆਖਿਆ ਲੱਗਾ ਕਿ ਉਹ ਨਹੀਂ ਮੈਂ ਤਾਂ ਹੁਣ ਚਾਹੀਦਾ ਵੇ ਅੱਛਾ ਜੀ ਹੁਣ ਚਾਹੀਦਾ ਆਖਣ ਕੋ ਨਾ ਤੇ ਮੈਂ ਬਣਾ ਨਹੀਂ ਸਕਦਾ ਤੇ ਮੈਂ ਕੱਲਾ ਵਾਂ ਤੇ ਐਸਾ ਨਹੀਂ ਬਣਦਾ ਤੇ ਸਵੇਰੇ ਸੇ ਬਣਾ ਰਿਹਾ ਪਰ ਕਮਾਦ ਵੱਢਣ ਤੋਂ ਪਹਿਲਾਂ ਮੈਂ ਟੋਕਾ ਜਿਹਾ ਬਣਾ ਦਿਆਂਗਾ ਅੱਛਾ ਜੀ ਉਹ ਨਾਲ ਗੱਲ ਕਰਦਿਆ ਕੁੜੀ ਦੀ ਗਾਲ ਕਰ ਦਿੱਤੀ ਹੈ ਉਹ ਉਹ ਸਿੱਖ ਨੇ ਅੱਛਾ ਉਹ ਸਿੱਖ ਨੇ ਤੁਹਾਡੇ ਬਾਪ ਨੂੰ ਸਾਡੇ ਬਾਪ ਨੂੰ ਕੁੜੀ ਗਾਲ ਕੱਢ ਦਿੱਤੀ ਕੁੜੀ ਦੀ ਗਾਲ ਕੱਢ ਦਿੱਤੀ ਅੱਛਾ ਸਾਡੇ ਪਿਓ ਨੇ ਗਾਲ ਨਹੀਂ ਪਰਤਾਈ ਅੱਛਾ ਨਾ ਉਹ ਵੀ ਟੁਰ ਗਿਆ ਵੇ ਹੂੰ ਉਹ ਵੀ ਟੁਰ ਗਿਆ ਇਹ ਸ਼ਾਮ ਵੇਲੇ ਇਹਨਾਂ ਹੁੱਕਾ ਫੜਿਆ ਇਹ ਖੂਹ ਜਿਹੜਾ ਵੇ ਅੱਛਾ ਜਿਹੜਾ ਮੈਂ ਬਾਬਾ ਲੱਭਿਆ ਦਾ ਖੂਹ ਨਵਾਂ ਬਾਬੇ ਲੱਭੇ ਸਿੱਖ ਦਾ ਸਿੱਖ ਦਾ ਅੱਛਾ ਨਵੇਂ ਵਾਲਾ ਅੱਛਾ। ਇਹਦਾ ਖੂਹ ਦਾ ਨਾਂ ਸੀ ਨਵੇਂ ਵਾਲਾ ਅੱਛਾ ਜੀ ਭਾਜੀ ਭਾਜੀ ਵੇਗੇ ਹੀ ਸਾਰੀਆ ਅੱਛਾ ਜੀ ਇਹਨਾਂ ਨੇ ਇਹਨਾਂ ਦਾ ਪਿਆਰ ਸੀ ਬੜਾ ਅੱਛਾ ਇਹਨਾਂ ਨੂੰ ਆਨੇ ਗਜੜਈ ਅੱਛਾ ਜੀ ਗਜੜਈ ਅੱਛਾ ਲਜੇ ਇਹਨਾਂ ਨਾਲ ਪਿਆਰ ਬੜਾ ਸੀ ਤੁਹਾਡੇ ਵਾਲਦ ਦਾ ਆ ਇੱਥੇ ਵੀ ਤੇ ਪਹਿਲੇ ਪਾਸੇ ਨਾ ਪੰਜਾਬੀ ਵਾਲਾ ਜਿਹੜਾ ਦੱਸਣਾ ਉੱਥੇ ਵੀ ਇਹ ਆਏ ਨੇ ਇੱਥੇ ਹੀ ਅੱਛਾ ਜੀ ਆ ਕੇ ਬਹਿ ਗਏ ਨੇ ਉਹ ਗੱਲ ਆਉਂਦੇ ਨੇ ਬਹੁਤ ਐਸਾ ਕਰਦਾ ਸੀ ਉਹ ਹੈ ਭਾਈ ਸਿਆਣਿਆ ਹਾਂਜੀ ਆ ਕਿਵੇਂ ਆਇਆ ਮੈਂ ਅੱਛਾ ਜੀ ਯਾਰ ਆ ਭਾਈ ਸਿਆਣਿਆ ਕਿਵੇਂ ਆਇਆ ਪੱਠੇ ਚਾਹੀਦੇ ਨੇ ਇਹਨੇ ਪੱਠੇ ਤੇ ਚਾਹੀਦੇ ਹੋਰ ਇਹ ਤੁਹਾਡੇ ਨਾਲ ਗੱਲ ਕਰਨੀ ਹੈ ਕੋਈ ਹਾਂ ਭਾਈ ਸਿਆਣਿਆ ਕਰ ਗੱਲ ਅੱਛਾ ਬਾਲਿਆ ਮੰਜੀ ਤੇ ਅੱਛਾ ਬਹਿ ਗਏ ਨੇ ਗੱਲ ਕੀਤੀ ਤੇ ਆਹ ਗੱਲ ਹੋਈ ਆਪ ਵੀ ਮੰਜੀ ਤੇ ਬੈਠੇ ਨੇ ਹਾਂ ਮੰਜੀ ਤੇ ਹੋਈ ਹੈ ਸਰਦਾਰ ਸੋਹਣ ਸਿੰਘ ਆ ਇਹ ਜਦ ਦੌਣਾ ਦੇ ਬਹਿ ਗਿਆ ਮੰਜੀ ਤੇ ਮਤਲਬ ਤੁਹਾਡਾ ਬਾਪ ਵੀ ਮੰਜੀ ਤੇ ਬਹਿ ਗਿਆ ਬਿਲਕੁਲ ਉਹ ਨਿਸ਼ਾਨ ਇਹ ਗੱਲ ਕਰਦੇ ਮਤਲਬ ਕਿ ਚੌਧਰੀ ਤੇ ਕਾਮੇ ਵਾਲਾ ਕੋਈ ਫਰਕ ਨਹੀਂ ਨਾ 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 ਕਿਆ ਹੀ ਬਾਤ ਇਹ ਕੋਈ ਨਹੀਂ ਚਿੰਤਾ ਵਾਹ ਬਈ ਵਾਹ ਲਾ ਜੀ ਇਹ ਹੁਣ ਤੁਸੀਂ ਇੱਥੋਂ ਹੀ ਵੇਖ ਲਿਆ ਜੇ ਹਾਂ ਅੱਛਾ ਉਹਨਾਂ ਜੇ ਦੱਸਿਆ ਕਿ ਫਲਾਣਾ ਮੁੰਡਾ ਜਿਹੜਾ ਹੈ, ਹਾਂਜੀ। ਉਹ ਆਇਆ ਟੋਕਾ ਬਣਾਉਣ ਤੇ ਮੇਰਾ ਛੇਪੀ ਵੀ ਨਹੀਂ ਹੋ ਅੱਛਾ ਮੈਨੂੰ ਆਂਦਾ ਟੋਕਾ ਬਣਾਉਣਾ ਮੈਂ ਵੱਡੇ ਜਿਹੜੇ ਟੋਕਾ ਬਣਾ ਦਿੰਦਾ ਹੁਣ ਆਇਆ ਸਵੇਰ ਨਹੀਂ ਪਾਉਂਦਾ ਵੱਡੇ ਬਣਾ ਦਿੰਦਾ ਇੱਕ ਦੋ ਹਜ਼ਾਰ ਵੇ ਆਖਿਆ ਹੈ ਹੁਣ ਮੈਨੂੰ ਕੁੜੀ ਦੀ ਗਾਲ ਕਰ ਦਿੱਤੀ ਅੱਛਾ ਗਾਲ ਕੱਢ ਕੇ ਟੁਰ ਗਿਆ ਕਿ ਤੂੰ ਨਹੀਂ ਗਾਲ ਕੱਢੀ ਅੱਗੋਂ ਪਰਤਾਈ ਨਹੀਂ ਆਖਿਆ ਮੈਂ ਪਰਤਾਉਣ ਦਾ ਤੇ ਮੈਂ ਮਾਰ ਖਾਣੀ ਸੀ ਹੂੰ ਹੂੰ? ਹੂੰ ਅੱਛਾ ਇਹ ਚਲੋ ਕੋਈ ਗੱਲ ਨਹੀਂ ਡਾਡੇ ਕੱਢ ਹੀ ਲੈਂਦੇ ਨੇ ਕੋਈ ਗੱਲ ਨਹੀਂ ਡਾਡੇ ਕੱਢ ਲੈਂਦੇ ਨੇ ਡਾਡੇ ਕੱਢ ਲੈਂਦੇ ਮੈਂ ਨੇ ਉਹਨੇ ਹੌਸਲਾ ਦਿੱਤਾ ਤੇ- ਤੁਹਾਡੇ ਬਾਪ ਨੂੰ ਕਾਰੀਗਰ ਐਡਾ ਨਾ ਦਿਲ ਤੇ ਨਾ ਲਾਈ ਦਿਲ ਤੇ ਨਾ ਰੱਖੀ ਅੱਛਾ ਜਾਂ ਕਾਰੀਗਰ ਆਂਦਾ ਜਾਂ ਖਲੀਫਾ ਆਂਦਾ ਸਾ ਤੁਹਾਡੇ ਬਾਪ ਨੂੰ ਹਾਂ ਅੱਛਾ ਦੁਆ ਪ੍ਰਹਾਨ ਨੇ ਛਾਣਾ ਦਿਓ ਵੱਡੇ ਸਵੇਰੇ ਹਾਂ। ਇੱਕ ਧੁਮਾ ਪੈਂਦਾ ਸੀ ਇਸ ਪਾਸੇ ਪਿੰਡੋਂ ਇੱਕ ਪਿੰਡ ਦੇ ਵਿੱਚ ਪਰਾਂ ਪੈਂਦਾ ਸੀ ਇੱਕ ਲਹਿੰਦੇ ਪਾਸੇ ਪੈਂਦਾ ਜਿੱਥੇ ਮੰਦਰ ਹੈ ਨਾ ਮੰਦਰ ਦੇ ਕੋਲ ਪੈਂਦਾ ਸੀ ਧੂਆਂ ਆ ਧੁਮਾ ਜੇ ਅੱਗ ਮੈਂ ਟੋਏ ਕੱਢੇ ਹੁੰਦੇ ਸਨ ਉਹ ਕਾਦੇ ਵਾਸਤੇ ਉਹ ਫਕੀਰ ਜਿਹੜੇ ਨਾ ਉਹ ਲਿਆਉਣਾ ਗੋਹੇ ਲਿਆਉਣੇ ਬਾਹਰੋਂ
ਸਿੱਖਾਂ ਕੋਲੋਂ ਤੇ ਉਹ ਲਿਆ ਕੇ ਧਰਨਿਆਂ ਤੇ ਵਿੱਚ ਪਾ ਕੇ ਤੇ ਫਿਰ ਅੱਗ ਬਣਾਉਣੀ। ਉਹ ਵੱਡੇ ਸਵੇਰੇ ਹੁੱਕੇ ਪਾ ਕੇ ਤੇ ਫਿਰ ਵੱਧ ਜਾਂਦੇ ਸਨ। ਉੱਧਰ ਦੇ ਜਿਹੜੇ ਉੱਥੋਂ ਅੱਗ ਧਰਨੀ ਤੇ ਤੁਰ ਜਾਣਾ, ਇੱਧਰ ਦੀਆਂ ਇੱਧਰ ਤੁਰ ਜਾਣਾ, ਉੱਧਰ ਦੀਆਂ ਉੱਧਰ ਤੁਰ ਜਾਣਾ। ਇਹ ਵੀ ਗੱਲ ਇੱਕ ਨਵੀਂ ਮੇਰੇ ਸਾਹਮਣੇ ਆਈ ਹੈ ਕਿ ਪਿੰਡ ਦੇ ਨੁਕਰਾਂ ਦੇ ਵਿੱਚ ਬਾਹਰਲੇ ਪਾਸੇ ਜਿਹੜੇ ਪਿੰਡ ਦੇ ਫਕੀਰ ਹੁੰਦੇ ਸਨ, ਹਾਂ। ਉਹ ਗੋਹੇ ਇਕੱਠੇ ਕਰਕੇ ਤੋਂ ਅੱਗ ਪਹਾ ਦਿੰਦੇ ਸਨ ਅੱਗ ਪਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ। ਹਾਂ ਬਿਲਕੁਲ ਸਰਗੀ ਵਾਲੇ। ਚੜ੍ਹਨ ਤੋਂ ਪਹਿਲਾਂ ਹੀ ਹਾਂ। ਤੇ ਉਹਨਾਂ ਨੂੰ ਭਰਨਾ ਲੈਣੀਆਂ ਨੇ। ਉਹ ਫਿਰ ਜਿਹੜੇ ਜੱਟ ਸਿੱਖ ਹੁੱਕਾ ਵੀ ਕਈ ਪੀਂਦੇ ਸਨ, ਹਵਾ ਪਿੰਦੇ ਹੈ ਤੇ ਹੁੱਕਾ ਪੀਂਦੇ ਸਨ। ਉਹ ਫਿਰ ਉਥੋਂ ਹੁੱਕਾ ਤੇ ਮਤਲਬ ਅੱਗ ਭਰ ਕੇ ਅੱਗ ਖੁਮਾਰੀ ਉਹ ਜਾਂਦੀ। ਫਕੀਰਾਂ ਨੇ ਅੱਗ ਭਰ ਦੇਣੀ। ਹਾਂ ਜੀ, ਅੱਗ ਉਹਨੇ ਆਪੇ ਧਰਨੀ ਆ ਕੇ। ਅੱਛਾ ਅੱਛਾ ਤਮਾਕੂ ਆਪ ਪਾਣਾ, ਅੱਗ ਆਪੇ ਧਰਨੀ ਹੈ। ਅੱਛਾ। ਸਿਰਫ ਉਹਨਾਂ ਧੁਮਾ ਪਾ ਛੱਡਣਾ ਮੈਂ, ਅੱਛਾ, ਜੋ ਅੱਛਾ। ਅੱਗ ਲਾ ਛੱਡਣੀ ਹੈ। ਹਾਂ, ਹਾਂ। ਉਹਨਾਂ ਦੇ ਉਸਦੇ ਆਉਂਦਿਆਂ ਨੇ ਉਹਨਾਂ ਅੱਗ ਬਣੀ ਹੁੰਦੀ ਸੀ। ਅੱਛਾ ਤੇ ਉਹ ਧਰ ਕੇ ਆਪਾਂ ਆਪਣੇ ਖੁਮਾ ਟੁੱਟ ਜਾਂਦੇ ਸਨ। ਅੱਛਾ ਇਹ ਹੈ। ਤੇ ਜਦੋਂ ਵਿਆਹ ਟਾਕ ਹੋਣਾ ਮੈਂ, ਹਾਂ, ਹਾਂ। ਬੜੀ ਇੱਜ਼ਤ ਹੋਣੀ, ਬੜਾ ਉਹਨਾਂ ਦਾ ਪੈਸੇ ਪੋਸੇ ਦੇਣੇ। ਮਤਲਬ ਕਿ ਉਹਨਾਂ ਦੇ ਫਕੀਰਾਂ ਦਾ ਅਗਰ ਵਿਆਹ ਆ ਗਿਆ ਹੈ। ਫਕੀਰਾਂ ਦੀ ਸਾਨੂੰ ਮਿਲ ਸਕੇ, ਅੱਛਾ ਅੱਛਾ ਬਹੁਤ ਅੱਛਾ ਜਾਣਦੇ ਸਨ। ਅੱਛਾ ਉਹ ਗੱਲ ਉਹ- ਕਰਨ ਦੇ ਸੀ ਤੁਸੀਂ ਉਹ ਉਹਦੀ। ਜਿਸ ਵੇਲੇ ਨਾ ਉਹਨਾਂ ਆਖਿਆ ਚਲੋ ਕੋਨੇ ਡਾਡੇ ਗਾਲ ਕੱਢ ਹੀ ਲੈਂਦੇ ਨੇ, ਅੱਛਾ। ਕੋਈ ਗੱਲ ਨਹੀਂ। ਉਹ ਵੱਡੇ ਸਵੇਰੇ ਅੱਗ ਸ਼ੱਗ ਧਰੀ ਹਾਂ ਇਸੇ ਦਾਰਾ ਵਿੱਚ ਜਿੱਥੇ ਮੇਲਾ ਲੱਗਦਾ ਸੀ। ਅੱਛਾ ਜੀ ਅੱਛਾ, ਛਿੰਝ ਸਾਡੇ ਪਿੰਡ ਦੀ ਛਿੰਝ ਜਿਹੜੀ ਹੈ ਨਾ, ਤੇ ਹਾਂ। ਬੜੀ ਮਸ਼ਹੂਰ ਸੀ, ਅੱਛਾ ਬੜੀ ਦੂਰ ਤੱਕ। ਉਹ ਜਿਸ ਵੇਲੇ ਉਹ ਜਿਹੜਾ ਆਵੇ ਅੱਗ ਧਰ ਲਵੇ, ਅੱਛਾ ਹਾਂ ਭਾਈ ਸਿਆਣੇ ਬਹਿ ਜਾਓ ਇੱਥੇ, ਜਿਹੜਾ ਆਇਆ ਆਵੇ ਬਹਿ ਜਾਓ ਇੱਥੇ। ਉਹ ਜੇ 10-12 ਹੋ ਗਏ ਨੇ ਨਾ ਜੀ, ਹਾਂਜੀ ਆਖਣ ਲੱਗੇ ਬਾਪੂ ਕੀ ਗੱਲ ਹੈ। ਸੁੰਦਰ ਸਿੰਘ ਤੇ ਉੱਧਰ ਸੀ ਨਾ, ਅੱਛਾ। ਉਹਦਾ ਪਿੰਡੋਂ ਲਹਿੰਦੇ ਪਾਸੇ ਕੰਮ ਸੀ। ਅੱਛਾ ਇੱਧਰ ਦੇ ਜਿਹੜੇ ਸਨ ਉਹਨਾਂ ਨੂੰ ਆਖਿਆ ਆ ਕੇ ਬਹਿ ਗਿਆ ਜੀ। ਤੇ ਕੋਈ ਬਾਬਾ ਆਖਿਆ, ਕੋਈ ਬਾਪੂ ਆਖੇ ਤੇ ਕੀ ਗੱਲ ਹੈ। ਅੱਛਾ ਆਖਣ ਕਿ ਦੱਸ ਨਹੀਂ। ਉਹ ਜਾ ਭਾਈ ਉਹਨੇ ਫਲਾਣੇ ਲਿਆਓ ਕੋ ਆ ਕੇ, ਆਪਣਾ ਬੰਦਾ ਘੱਲਿਆ, ਉਹਨੂੰ ਕੋ ਆ ਕੇ ਲਿਆਂਦਾ। ਫਿਰ ਸਾਡੇ ਵਾਲਾ ਮੈਂ ਘੱਲਿਆ, ਸਾਡੇ ਪਿਓ ਨੇ ਕੋ ਆ ਕੇ ਖੜਿਆ। ਇਹ ਲੱਭੇ ਸਿੰਘ ਨੇ। ਹਾਂ ਜੀ ਬਿਲਕੁਲ। ਅੱਛਾ ਬਹਿ ਗਿਆ ਜਿਸ ਵੇਲੇ ਉਹ ਜੱਟ ਜਿਹੜੇ ਸਾਰੇ ਗੱਲ ਕਰ ਸਕਦੇ ਸਨ। ਅੱਛਾ ਹਾਂ, ਤੂੰ ਇਸ ਤਰ੍ਹਾਂ ਨਹੀਂ ਕਿ ਉੱਥੇ ਉਂਗਲ ਲਾ ਦੇ, ਉੱਥੇ ਉਂਗਲ ਲਾ ਦੇ, ਉਹਨੂੰ ਮਰਵਾਇਆ, ਉਹਨੂੰ ਨਾ, ਇਹ ਕੰਮ ਨਹੀਂ। ਅਸੂਲ ਪਸੰਦ ਸਨ, ਹਾਂ। ਅਮਨ ਪਸੰਦ ਸਨ। ਅਮਰ ਪਸੰਦ। ਲਓ ਜੀ ਬਹਿ ਗਿਆ। ਹਾਂ ਜੀ, ਹਾਂ ਭਾਈ ਰਾਤੀ ਤੂੰ ਸੁਣਿਆ ਟੋਕਾ ਬਣਾਉਣ ਗਿਆ ਮੈਂ ਅੱਛਾ ਤੇ ਕਾਰੀਗਰ ਕੋ ਨਹੀਂ ਆਹੋ। ਤੇ ਫਿਰ ਕੀ ਗੱਲ ਹੋਈ ਹੈ। ਇਹ ਉਹਨਾਂ ਆਖਿਆ ਸੀ ਸਵੇਰੇ ਬਣਾ ਦਿਆਂਗੇ। ਤੇ ਮੈਂ ਫਿਰ ਆਪਣਾ ਸਮਾਨ ਲੈ ਕੇ ਤੁਰ ਗਿਆ। ਅੱਛਾ, ਕੋਈ ਵਾਧਾ ਕਾਟਾ, ਕੋਈ ਗਾਲ ਸ਼ਾਲ ਤੇ ਨਹੀਂ ਕੱਢੀ ਕਢਾਈ, ਜਾਂ ਉਹਨੇ ਕੱਢੀ ਹੋਵੇ ਤੈਨੂੰ, ਜਾਂ ਤੂੰ ਉਹਨੂੰ ਕੱਢੀ ਹੋਵੇ। ਨਹੀਂ ਮੈਂ ਗਾਲ ਸ਼ਾਲ ਤੇ ਕੋਈ ਨਹੀਂ ਕੱਢੀ। ਕਿਉਂ ਕਾਰੀਗਰ ਕਿਵੇਂ ਗੱਲ ਹੋਈ ਹੈ। ਅਜੇ ਆਇਆ ਹੋਏ ਇਸ ਆਖਿਆ ਟੋਕਾ ਬਣਾ ਦਿਓ। ਮੈਂ ਕਿਹਾ ਹਨੇਰਾ ਪੈ ਗਿਆ, ਟੋਕਾ ਮੇਰੇ ਕੋਲ ਨਹੀਂ ਬਣਦਾ, ਮੈਂ ਸਵੇਰੇ ਬਣਾ ਜਾਂਦਾ। ਫਿਰ ਕਮਾਦ ਵੱਢਣ ਤੋਂ ਪਹਿਲਾਂ ਬਣਾ ਦਾਂ। ਆਖਿਆ ਨਹੀਂ ਮੈਨੂੰ ਹੁਣ ਚਾਹੀਦਾ ਵੇ, ਛੇਪੀ ਵੀ ਨਹੀਂ ਮੇਰਾ। ਤੇ ਮੈਂ ਆਖਿਆ ਕੋਈ ਗੱਲ ਨਹੀਂ, ਮੈਂ ਸਵੇਰੇ ਬਣਾ ਦਿਆਂਗਾ। ਇਹ ਫਿਰ ਦੋ ਚਾਰ ਗੱਲਾਂ ਕਰਕੇ ਤੇ ਮੈਨੂੰ ਕੁੜੀ ਦੀ ਗਾਲ ਕੱਢ ਦਿੱਤੀ ਹੈ। ਇਹ ਗਾਲ ਕੱਢੀ, ਮੈਂ ਚੁੱਪ ਕਰ ਰਿਹਾ। ਤੂੰ ਗਾਲ ਨਹੀਂ ਅੱਗੋਂ ਪਰਤਾਈ। ਨਹੀਂ ਕਿਉਂ ਗਾਲ ਕਿਉਂ ਨਹੀਂ ਪਰਤਾਈ। ਆਖਣ ਲੱਗਾ ਮੈਂ ਮਾਰ ਖਾਣੀ ਸੀ। ਅੱਛਾ ਭਾਈ ਠੀਕ ਹੈ ਜੀ। ਹਾਂ ਭਾਈ ਕਰੋ ਗੱਲ ਭਾਈ ਤੁਸੀਂ ਅੱਛਾ ਜਿਹੜੇ ਬੈਠੇ ਹੋ ਸਾਰੇ। ਅੱਛਾ ਫੈਸਲਾ ਉਹਨਾਂ ਤੇ ਸੁੱਟ ਦਿੱਤਾ। ਹਾਂ। ਅੱਛਾ ਕਰੋ ਗੱਲ। ਆਖਣ ਲੱਗੇ ਗੱਲ ਇਹ ਵੇ, ਇਹਨੂੰ ਇਹ ਪੁੱਛਣਾ ਹੁਣ ਕਿ ਜੇ ਕੱਢੀਏ ਤਾਂ ਕੁੜੀ ਦੀ ਗਾਲ ਉਹ ਸਾਡੀ ਕੀ ਲੱਗੀ ਧੀ, ਤੁਹਾਡੀ ਲੱਗੀ ਭਣੇਵੇਂ, ਸਾਡੀ ਲੱਗੀ ਧੀ। ਜੇ ਇਹਨੂੰ ਕੱਢੀਏ ਰੰਗ ਦੀ ਗਾਲ ਤਾਂ ਸਾਡੀ ਕੀ ਲੱਗੀ ਭੈਣ। ਇਹ ਸਿੱਖ ਕਹਿਣ ਲੱਗੇ। ਸਿੱਖ ਆਖਾਂਗੇ। ਅੱਛਾ ਇਹ ਪਰਿਆ ਸਾਰੀ ਸਿੱਖਾਂ ਦੀ ਹੈ। ਹਾਂ ਬਿਲਕੁਲ। ਫੈਸਲਾ ਮੁਸਲਮਾਨ ਦਾ ਤੇ ਸਿੱਖ ਦਾ ਹੁੰਦੇ ਆ। ਹਾਂ ਆਖਣ ਲੱਗੇ ਜੇ ਇਹਨੂੰ ਰੰਗ ਦੀ ਗਾਲ ਕੱਢੀਏ ਹਾਂ ਉਹ ਸਾਡੀ ਕੀ ਲੱਗੀ ਭੈਣ, ਹਾਂ ਤੇ ਭੈਣ ਨੂੰ ਗਾਲ ਕੱਢਣੀ ਹੈ। ਹਾਂਜੀ ਜੇ ਉਹਨੂੰ ਕੱਢੀਏ ਕੁੜੀ ਦੀ ਗਾਲ ਅੱਛਾ ਉਹ ਸਾਡੀ ਕੀ ਲੱਗੀ। ਹਾਂ ਉਹ ਭੈਣ ਹੈ ਤੇ ਉਹ ਭਣੇਵੀਂ ਹਾਂਜੀ ਧੀ ਸਾਡੀ। ਹਾਂ ਤੂੰ ਗਾਲ ਕੱਢੀ ਤੇ ਕੱਢੀ ਕੀ ਵੇਖ ਕੇ ਕੱਢੀ, ਕੀ ਸੋਚ ਕੇ ਗਾਲ ਕੱਢੀ। ਉੱਠ ਕੇ ਤੇ ਉੱਥੇ ਬਹੁ ਚਾਰ ਸਵੇਰੇ ਪਰੇ ਬੈਠੀ ਜੀ। ਅੱਛਾ ਬੇ ਜਗ੍ਹਾ ਖਾਦੀ ਰੱਖੀ ਉਹਨਾਂ ਉਹਨੂੰ ਜ਼ਮੀਨ ਤੇ ਬਿਠਾਤਾ। ਉਹਨਾਂ ਬੰਦਿਆਂ ਵਿੱਚ ਉਠਾ ਕੇ ਨਾ ਹਾਂ ਉੱਥੇ ਬਹੁ। ਅੱਛਾ ਅੱਛਾ ਬਾਹਰ ਦਿਆ ਮੈਂ ਮੈਨੂੰ ਮਾਫੀ ਦੇ ਛੜੋ, ਮਾਫੀ ਤੈਨੂੰ ਦਿਆਂਗੇ, ਹੋਰ ਕੀ ਕਰਨਾ ਤੈਨੂੰ। ਹਾਂ ਉੱਥੇ ਬਹੁ। ਹਾਂ ਵੇ ਕਾਰੀਗਰਾ ਆ ਜੁੱਤੀ ਲਾ, ਇਹਦੇ ਸਿਰ ਦੇ 5 ਮਾਰ, ਵਾਹ ਤਾਂ ਹੈ। ਇਹਦੇ ਸਿਰ 'ਚ 5 ਮਾਰ ਰਹਿਣ ਦਿਓ। ਮਾਫੀ
ਬੇਟੀ ਸੀ ਆਖਣ ਲੱਗੇ ਨਾ ਇਹਨੇ ਨਹੀਂ ਉਹਨੂੰ ਐਸਾ ਨਹੀਂ ਪਤਾ ਲੱਗਣਾ ਹਾਂ ਉਹ ਇੱਕ ਕੋਈ ਆ ਕੇ ਆਖਣ ਲੱਗਾ ਉਹਨੂੰ ਕਿਉਂ ਆਂਦੇ ਹੋ ਹਾਂ ਤੁਸੀਂ ਮਰ ਗਏ ਤੁਸੀਂ ਆਪ ਉਠੋ ਹਾਂ ਅੱਛਾ ਇੱਕ ਤੇ ਹਾਂ ਨਾ ਸਿੱਖ ਜਵਾਨ ਬੜੇ ਹੁੰਦੇ ਸਨ ਹਾਂਜੀ ਉਹ ਜਿਸ ਬਾਅਦ ਚ ਆਏ ਨੇ ਨਾ ਹਾਂਜੀ ਉਦੋਂ ਵੇਖੇ ਨੇ ਨਾ ਹਾਂ ਤੇ ਬੜੇ ਜਵਾਨ ਹੁੰਦੇ ਸਨ ਲਓ ਜੀ ਇੱਕ ਫਿਰ ਉੱਠਿਆ ਵੇ ਤੇ ਅੱਛਾ ਉਹਦੇ ਜੁੱਤੀਆਂ ਹੁੰਦੀਆਂ ਹਨ ਚੰਮ ਦੀਆਂ ਹਾਂ ਹਾਂ ਉਹ ਚੱਪਲੀਆਂ ਤੇ ਨਾ ਹੁੰਦੀਆਂ ਚੰਮ ਦੀਆਂ ਜੁੱਤੀਆਂ ਉਹ ਜੁੱਤੀ ਲਾਈ ਹੈ ਜੁੱਤੀ ਲਾ ਕੇ ਜੇ ਕੋਲ ਆਇਆ ਪਿਓ ਸਾਡੇ ਬਾਂਹ ਫੜ ਗਈ ਅੱਛਾ ਅਸਾਂ ਕੇ ਬਾਅਦ ਵੱਜ ਗਈਆਂ ਇਹ ਨਹੀਂ ਬਿਸ਼ਾ ਆਖਣ ਕਿ ਨਹੀਂ ਚੋਰੀ ਰਹਿਣ ਦਿਓ ਵੱਜ ਗਈਆਂ ਵੱਜਣ ਜੇ ਹੋ ਗਈਆਂ ਨੇ ਤੇ ਰਹਿਣ ਦਿਓ ਪਰਵਾ ਵਾਲੀ ਇਹਨਾਂ ਕੇ ਫਾਇਦਾ ਕਰਦੇ ਸਨ ਇੱਕ ਆਪਣੇ ਕਾਮੇ ਦੀ ਖਾਤਰ ਹਾਂ ਆਪਣੇ ਖਾਨਦਾਨ ਦੇ ਜੱਟ ਨੂੰ ਜੁੱਤੀਆਂ ਮਰਵਾਤੀਆਂ ਜੰਮਿਆਂ ਦੇਖੋ ਵੱਜ ਗਈਆਂ ਨੇ ਸਮਝੋ ਵੱਜ ਗਈਆਂ ਨਾ ਜੀ ਵੱਜ ਗਈਆਂ। ਮਤਲਬ ਕਿ ਇੰਨਾ ਇਨਸਾਫ ਪਸੰਦ ਇੰਨੀ ਮੁਹੱਬਤ ਵਾਲੇ ਇਨਸਾਨੀ ਹਮਦਰਦੀ ਵਾਲੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ ਮਾਈ ਨੇ ਵੀ ਤੇ ਤੁਸੀਂ ਵੀ ਉਹ ਵੀ ਯਾਦ ਕਰਦੇ ਨੇ ਆਪਣੇ ਪਿੰਡ ਨੂੰ ਤੇ ਤੁਸੀਂ ਵੀ ਉਹਨਾਂ ਦੀਆਂ ਅੱਛਾਈਆਂ ਜਿਹੜੀਆਂ ਨੇ ਯਾਦ ਕਰਦੇ ਨੇ ਕਰਦੇ ਪਏ ਹੋ ਬਿਆਨ ਕਰਦੇ ਪਏ ਹੋ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਮ ਹੈ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਮ ਹੈ ਨਾ ਸੋਹਣ ਸਿੰਘ ਰਿਹਾ ਹੈ ਹਾਂ ਤੇ ਨਾ ਉਹ ਜਿਹੜਾ ਜਿਹਨੇ ਫੈਸਲਾ ਕੀਤਾ ਸੀ ਉਹਦਾ ਨਾਂ ਕੀ ਸੀ ਲੱਭਾ ਲੱਭਾ ਨਾ ਬਾਬਾ ਲੱਭਾ ਸਿੰਘ ਰਿਹਾ ਹੈ ਉਹ ਦੋਵੇਂ ਅੱਲਾ ਨੂੰ ਪਿਆਰੇ ਹੋ ਗਏ ਨੇ ਹੈ ਮੁਮਕਿਨ ਹੈ ਕਿ ਉਹਨਾਂ ਦੀ ਔਲਾਦ ਅੱਗੋਂ ਜਿੰਦੀ ਹੋਵੇ ਔਲਾਦ ਜਿੰਦੀ ਹੋਵੇ ਤੇ ਉਹਨਾਂ ਦੀ ਔਲਾਦ ਦਾ ਨਾਮ ਸੁਣ ਕੇ ਵੀ ਤੁਹਾਡੇ ਦਿਲ ਨੂੰ ਠੰਡ ਪਏਗੀ ਕਿਉਂਕਿ ਉਹਨਾਂ ਦੇ ਮਾਪਿਓ ਚੰਗੇ ਸਨ ਜਿਨ੍ਹਾਂ ਦੇ ਮਾਪਿਓ ਚੰਗੇ ਹੋਣ ਤੇ ਔਲਾਦ ਦੇ ਬਾਰੇ ਵੀ ਲੋਕਾਂ ਦੇ ਜਿਹੜੇ ਨੇ ਤਾਸਰਾਤ ਉਹ ਹਮੇਸ਼ਾ ਅੱਛੇ ਹੀ ਹੁੰਦੇ ਨੇ ਕਿ ਇਹਨਾਂ ਦੇ ਵੱਡੇ ਚੰਗੇ ਸਨ ਬਾਬਾ ਜੀ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਅੱਲਾਹ ਤਾਲਾ ਜਜ਼ਾਏ ਖੈਰ ਦੇ ਉਹਨਾਂ ਨੂੰ ਅੱਲਾਹ ਤੰਦਰੁਸਤੀ ਦੇ ਤੇ ਹੱਸ ਕੇ ਗੱਲਾਂ ਕੀਤੀਆਂ ਨੇ ਹੱਸ ਕੇ ਬੰਦਾ ਉਹਦੀ ਗੱਲ ਕਰਦਾ ਉਹਦਾ ਜ਼ਿਕਰ ਕਰਦਾ ਜਿਹਦੇ ਨਾਲ ਮੁਹੱਬਤ ਹੋਵੇ ਤੇ ਜਿਹੜੇ ਲੋਕ ਇਖਲਾਸ ਤੇ ਮੁਹੱਬਤ ਦੇ ਨਾਲ ਜ਼ਿੰਦਗੀ ਗੁਜ਼ਾਰਦੇ ਰਹੇ ਹੋਣ ਤੇ ਨਾਲ ਵਸਦੇ ਰਹੇ ਹੋਣ ਤੇ ਜੇ ਅਗਰ ਬੰਦਾ ਹੱਸ ਕੇ ਸਮਝ ਕੋ ਕਿ ਗੱਲ ਨਹੀਂ ਕਰਦਾ ਪਿਆ ਤਾਂ ਉਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨਾਲ ਉਹਨਾਂ ਦੀ ਜ਼ਿੰਦਗੀ ਗੁਜ਼ਰੀ ਹੈ ਉਹ ਉਹਨਾਂ ਤੋਂ ਆਵਾਜ਼ਾਰ ਸਨ ਇਹਨਾਂ ਦੀ ਜ਼ਿੰਦਗੀ ਉਹਨਾਂ ਨਾਲ ਅੱਛੀ ਗੁਜ਼ਰੀ ਸਿੱਖਾਂ ਜੱਟਾਂ ਦੇ ਨਾਲ ਜਿਹੜੇ ਇੱਥੋਂ ਦੇ ਸਿੰਧੂ ਸਨ ਉਹਨਾਂ ਨੇ ਬੜੀ ਕਹਿ ਲਓ ਕਿ ਇਨਸਾਨੀਅਤ ਦੇ ਨਾਲ ਜਿਹੜਾ ਨਾ ਉਹ ਹੱਕ ਅਦਾ ਕਰ ਦਿੱਤਾ ਬੇਸ਼ੱਕ ਉਹ ਗੈਰ ਮੁਸਲਮ ਸਨ ਤੇ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ ਤੇ ਜਿਹੜੇ ਦੋਸਤ ਸਾਡੀ ਇਸ ਵੀਡੀਓ ਨੂੰ ਦੁਨੀਆ ਦੇ ਜਿਸ ਖਿੱਤੇ ਤੋਂ ਵੀ ਦੇਖ ਰਹੇ ਨੇ ਚੜ੍ਹਦੇ ਲਹਿੰਦੇ ਪੰਜਾਬ ਤੋਂ ਜਿਹੜੇ ਵੀਰ ਦੇਖ ਰਹੇ ਨੇ ਉਹ ਜ਼ਰਾ ਕਾਇੰਡਲੀ ਆਪਣੇ ਆਪਣੇ ਇਲਾਕੇ ਜਿਹੜਾ ਨਾ ਉਹ ਮੈਂਸ਼ਨ ਕਰ ਦੇਣਾ ਕਮੈਂਟਸ ਦੇ ਵਿੱਚ ਤੇ ਜਿਹੜੇ ਚੜ੍ਹਦੇ ਪੰਜਾਬ ਜਿਹੜੇ ਇੱਥੋਂ ਵੀਰ ਚਲ ਗਏ ਨੇ ਤੇ ਉਹਨਾਂ ਅੱਗੇ ਰਿਕੁਐਸਟ ਹੈ ਕਿ ਉਹ ਆਪਣੇ ਲਹਿੰਦੇ ਪੰਜਾਬ 'ਚ ਜਿਹੜੇ ਪਿੰਡ ਆਪਣੇ ਬਜ਼ੁਰਗਾਂ ਦੇ ਛੋੜ ਕੇ ਗਏ ਨੇ ਤੇ ਉਹਨਾਂ ਦਾ ਜਿਹੜਾ ਨਾ ਉਹ ਮੈਂਸ਼ਨ ਕਰ ਦੇਣਾ ਕਿ ਕਿਹੜਾ ਕਿਹੜਾ ਪਿੰਡ ਸੀ ਤੇ ਫਿਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਜਿਹੜਾ ਤੁਹਾਨੂੰ ਦਿਖਾਉਣ ਦੀ ਤੇ ਤੁਹਾਡੇ ਅੱਗੇ ਰਿਕੁਐਸਟ ਹੈ ਜੀ ਕਿ ਕਮੈਂਟਸ ਲਾਜ਼ਮੀ ਦੇ ਦਿਆ ਜੀ ਬਹੁਤ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼